ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਔਰ ਜ਼ਮਾਂ ਤੁਹਾਡੀ ਹੋਸਟ ਅਨਿਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 17 ਜੁਲਾਈ 2026 2 ਸਾਵਨ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਕਰ ਤੋਂ ਪਹਿਲਾਂ ਸਿਰਫ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬਲਫਮ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਟੀਵੀ 84 ਤੇ ਤੁਸੀਂ ਪ੍ਰੋਗਰਾਮ ਦੇਖ ਸਕਦੇ ਹੋ। ਸੋ ਵਿਊਅਰਸ, ਹੁਣ ਆਪਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦਾ ਪ੍ਰੋਗਰਾਮ ਕੈਲੀਫੋਰਨੀਆ ਤੋਂ ਹਰਜੀਤ ਕੌਰ ਬਾਜੀ ਹੋਰਾਂ ਵੱਲ ਜਿਹੜਾ ਸਪਾਂਸਰ ਕੀਤਾ ਗਿਆ ਹੈ। ਸੋ ਇਹ ਟੀਵੀ 84 ਦੀ ਸ਼ਲਾਘਾ ਕਰਦੇ ਨੇ ਔਰ ਵੱਧ ਤੋਂ ਵੱਧ ਸਪੋਰਟ ਕਰਦੇ ਨੇ ਔਰ ਖਾਲਸਾਨ ਦੀ ਪ੍ਰਾਪਤੀ ਦੀ ਅਰਦਾਸ ਕਰਦੇ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭੈਣ ਹਰਜੀਤ ਕੌਰ ਬਾਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਮੋਦੀ ਦੀ ਪੰਜਾਬ ਦੀ ਜਿਹੜੇ ਉਹਨਾਂ ਨੇ ਫੇਰੀ ਪਾਈ ਹੈ ਉੱਥੇ ਕਿ ਜਿਸ ਤਰ੍ਹਾਂ ਕਿ 2027 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਭਾਰਤ ਦਾ ਪ੍ਰਧਾਨ ਮੰਤਰੀ ਮੋਦੀ ਚੌਥੇ ਮਹੀਨੇ ਫਿਰ ਪੰਜਾਬ ਦਾ ਦੌਰਾ ਕਰਨ ਆਇਆ। ਉਹਨੇ ਹਰੀ ਪੱਗ ਬੰਨ੍ਹ ਕੇ ਕਿਸਾਨ ਬਣਨ ਦਾ ਯਤਨ ਕਰਦਿਆਂ ਮੋਦੀ ਨੇ ਬਹੁਤ ਸਾਰੀ ਨੋਟੰਕੀ ਕੀਤੀ, ਲੇਕਿਨ ਰੈਲੀ ਵਿੱਚ ਬੀਜੇਪੀ ਦੇ ਕੁਝ ਪਗੜੀਧਾਰੀ ਬਗੈਰਤ ਸਿੱਖਾਂ ਤੋਂ ਇਲਾਵਾ ਆਮ ਸਿੱਖ ਜਨਤਾ ਵੱਲੋਂ ਕੋਈ ਸ਼ਮੂਲੀਅਤ ਨਹੀਂ ਕੀਤੀ ਗਈ। ਇਹ ਰੈਲੀ ਪੂਰੀ ਤਰ੍ਹਾਂ ਫਲੋਪ ਹੋਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਮਾਤਾ ਹਰਜੀਤ ਕੌਰ ਬਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਦੋ ਤਿੰਨ ਮਾਤਾਵਾਂ ਜਿਹੜੀਆਂ ਪਿਛਲੇ ਸਾਰੇ ਹੀ ਟੀਵੀ 84 ਦੇ ਨਾਲ ਜੁੜੀਆਂ ਹੋਈਆਂ ਨੇ ਲੰਮੇ ਸਮੇਂ ਤੋਂ, ਵੈਲ ਐਜੂਕੇਟਿਡ, ਪੂਰਾ ਐਨਾਲਿਟੀਕਲ ਮਾਈਂਡਸੈਟ ਤੇ ਜਿਸ ਅੰਦਾਜ਼ ਦੇ ਵਿੱਚ ਉਹ ਸਾਨੂੰ ਪਿਆਰ ਕਰਦੇ ਨੇ, ਇਸ ਪ੍ਰੋਗਰਾਮ ਨੂੰ ਪਿਆਰ ਕਰਦੇ ਨੇ, ਸਾਡੇ ਲਈ ਇਹ ਹਮੇਸ਼ਾ ਹੀ ਬੜੇ ਹੌਸਲੇ ਔਰ ਮਾਣ ਵਾਲੀ ਗੱਲ ਹੁੰਦੀ ਹੈ। ਔਰ ਮਾਤਾ ਹਰਜੀਤ ਕੌਰ ਰੈਗੂਲਰ ਵਿਊਅਰ ਨੇ, ਰੈਗੂਲਰ ਕੰਟਰੀਬਿਊਟਰ ਵੀ ਨੇ, ਲੇਕਿਨ ਉਹ ਸਾਲ ਦੇ ਵਿੱਚ ਹਾਲਾਂ ਉਹਨਾਂ ਦੇ ਆਪਣੇ ਕਿੰਨੇ ਕਾਮਦਨ ਦੇ ਸਾਧਨ ਨੇ, ਲੇਕਿਨ ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਉਹ ਸਪਾਂਸਰ ਵੀ ਪ੍ਰੋਗਰਾਮ ਨੂੰ ਕਰਦੇ ਨੇ। ਇਸ ਵਾਰ ਵੀ ਸਾਡੀ ਕੈਲੀਫੋਰਨੀਆ ਟ੍ਰਿਪ ਦੇ ਦੌਰਾਨ ਜਿਹੜਾ ਪ੍ਰੋਗਰਾਮ ਮਿਲਪੀਟਸ ਰੱਖਿਆ ਸੀ ਉੱਥੇ ਉਹ ਆਏ, ਹਰਪ੍ਰੀਤ ਸਿੰਘ ਸੰਧੂ ਵੀ ਔਰ ਉਹਨਾਂ ਦੇ ਬਾਕੀ ਪਰਿਵਾਰ ਦੇ ਵੀ ਮੈਂਬਰ ਸਨ ਔਰ ਬੜੇ ਹੀ ਪਿਆਰ ਨਾਲ, ਹਾਲਾਂ ਜਦੋਂ ਮੈਂ ਝੁੱਕ ਕੇ ਉਹਨਾਂ ਨੂੰ ਫਤਿਹ ਬੁਲਾਉਂਦਾ ਤੇ ਉਹ ਝੁਕਣ ਵੀ ਨਹੀਂ ਦਿੰਦੇ ਹੈ, ਗਾਰਡਨ ਲਾ ਲੈਂਦੇ ਨੇ ਔਰ ਉਹਨਾਂ ਦੀਆਂ ਅਸੀਸਾਂ ਅਰਦਾਸਾਂ। ਔਰ ਇਸ ਤੋਂ ਇਲਾਵਾ ਮੈਂ ਸਗੋਂ ਉਹਨਾਂ ਨੂੰ ਜੋਕਿੰਗਲੀ ਕਿਹਾ ਵੀ ਅੱਜ ਕੱਲ੍ਹ ਤੁਹਾਡੀਆਂ ਹੈਲਥ ਟਿਪਸ ਵੀ ਆਉਂਦੀਆਂ। ਸੋ ਉਹਨਾਂ ਨੇ ਜਿਹੜਾ ਇਹ ਮੈਂ ਸਮਝਦਾ ਕਿ ਵੀ ਇਹ ਇੱਕ ਆਪਣੇ ਆਪ ਦੇ ਵਿੱਚ ਜਿਹੜਾ ਜਦੋਂ ਅਸੀਂ ਇਸ ਲੈਵਲ ਦੇ ਉੱਤੇ ਇਸ ਉਮਰ 'ਚ ਆ ਕੇ ਵੀ ਤੁਹਾਡਾ ਪਿਆਰ ਕੌਮ ਲਈ ਕਾਇਮ ਹੈ। ਜਦੋਂ ਰੈਫਰੈਂਡਮ ਦੀਆਂ ਵੋਟਾਂ ਸੈਨ ਫਰਾਂਸਿਸਕੋ 'ਚ ਪਈਆਂ, ਹਾਲਾਂ ਉਦੋਂ ਉਹਨਾਂ ਦੀ ਸਿਹਤ ਠੀਕ ਨਹੀਂ ਸੀ, ਲੇਕਿਨ ਉਹ ਸਭ ਤੋਂ ਪਹਿਲਾਂ ਵੋਟ ਪਾਉਣ ਵਾਲਿਆਂ 'ਚ ਸੀ। ਸੋ ਇਹੀ ਸਾਡੀ ਮੋਟੀਵੇਸ਼ਨ, ਸਾਡੀ ਤਾਕਤ, ਸਾਡੀ ਸਟਰੈਂਥ। ਔਰ ਜੇ ਅਸੀਂ ਸਮਝਦੇ ਹਾਂ ਵੀ ਜਨਰੇਸ਼ਨ ਆਫਟਰ ਜਨਰੇਸ਼ਨ ਜਿਹੜੀਆਂ ਸਿੱਖੀ ਦੀਆਂ ਵੈਲਿਊਜ਼ ਅੱਗੇ ਤੁਰੀਆਂ ਨੇ ਤਾਂ ਇਹ ਸਾਡੀਆਂ ਇਹਨਾਂ ਮਾਤਾਵਾਂ ਦੀ ਬਦੌਲਤ ਹੈ। ਔਰ ਅਗਲੀ ਜਨਰੇਸ਼ਨ ਵੀ ਹੁਣ ਜਿਸ ਅੰਦਾਜ਼ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਸਮੇਂ-ਸਮੇਂ ਟੈਸਟ ਹੁੰਦੇ ਨੇ ਔਰ ਪਤਾ ਲੱਗ ਜਾਂਦਾ ਵੀ ਕੌਮ ਦੇ ਵਿੱਚ ਜਾਨ ਹੈ। ਦੁਸ਼ਮਣ ਵੀ ਟਰਾਇਲ ਬੈਲੂਨ ਸੁੱਟਦਾ ਹੈ। ਆ ਜੋ ਕੁਛ ਹੁਣ ਉਹਨਾਂ ਨੇ ਸਤਲੁਜ ਦੇ ਹਵਾਲੇ ਨਾਲ ਕੀਤਾ ਜਾਂ ਉਸ ਤੋਂ ਪਹਿਲਾਂ ਟਾਈਮ ਟੂ ਟਾਈਮ ਕੁਛ ਨਾ ਕੁਛ ਕਰਦੇ ਨੇ। ਸੋ ਅਸੀਂ ਮਾਤਾ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
ਦੇਖੋ ਕੁਛ ਜਦੋਂ ਅਸੀਂ ਲੋਕ ਜਦੋਂ ਮੈਜੋਰਿਟੀ ਹਿੰਦੂ ਤਵੀਆਂ ਦੀ ਗੱਲ ਕਰਦੇ ਹਾਂ, ਅਸੀਂ ਇਹ ਕਹਿੰਦੇ ਹਾਂ ਕਿ ਭਾਈ ਕਿਵੇਂ ਸਾਰੇ ਹੀ ਜਿਹੜੀ ਹੈ ਐਬਸੋਲੂਟ ਮੈਜੋਰਿਟੀ ਜਿਹੜੀ ਹੈ ਉਹ ਐਂਟੀ ਸਿੱਖ ਜਾਂ ਫਿਰਕੂ ਬਹਾ ਦੇ ਵਿੱਚ ਪਿਛਲੇ ਜੇ ਅਸੀਂ 42 ਸਾਲਾਂ ਤੋਂ ਹੀ ਦੇਖੀਏ, ਜੂਨ 84 ਦੇ ਘੱਲੂਘਾਰੇ ਤੋਂ ਲੈ ਕੇ ਹੁਣ ਤੱਕ ਹੁਣ ਵੀ ਇਸ ਫਿਲਮ ਦੇ ਉੱਤੇ ਸ਼ੁਰੂ ਹੋਈ ਕੰਟਰੋਵਰਸੀ ਔਰ ਕੀਤੀ ਗਈ ਕੰਟਰੋਵਰਸੀ ਜਾਂ ਇੱਕ ਸਿਚੁਏਸ਼ਨ ਕੰਟਰਾਈਵ ਕੀਤੀ ਗਈ, ਉਹਨੂੰ ਟ੍ਰਾਇਲ ਬੈਲੂਨ ਕਹਿ ਲਓ, ਉਹਦੇ 'ਚ ਵੀ ਅਸੀਂ ਦੇਖਦੇ ਹਾਂ ਕਿ ਵੱਡਾ ਹਿੱਸਾ ਜਿਹੜਾ ਮੈਜੋਰਿਟੀ ਦਾ ਉਹ ਅਲਟੀਮੇਟਲੀ ਸਰਕਾਰ ਦੇ ਖਾਤੇ 'ਚ ਸਰਕਾਰ ਦੇ ਇੰਟਰਸਟ ਦੇ ਵਿੱਚ ਭੁਗਤਦਾ ਹੈ। ਲੇਕਿਨ ਕੁਝ ਪਰਸਨੈਲਿਟੀਜ਼ ਜਾਂ ਕੁਝ ਇਨਸਾਨ ਐਸੇ ਹੁੰਦੇ ਨੇ ਜਿਹੜੇ ਇਸ ਸਭ ਦੇ ਬਾਵਜੂਦ ਕਿ ਉਹਨਾਂ ਦਾ ਆਪਣਾ ਭਾਈਚਾਰਾ ਕਿਸ ਪਾਸੇ ਜਾ ਰਿਹਾ ਹੈ, ਉਹ ਸੱਚ ਦੀ ਗੱਲ ਕਹਿਣ ਦੀ ਹਿੰਮਤ ਰੱਖਦੇ ਨੇ, ਸੱਚ ਦੇ ਨਾਲ ਖਲੋਣ ਦੀ ਹਿੰਮਤ ਰੱਖਦੇ ਨੇ। ਅਸੀਂ ਵਿਰਲੀਆਂ ਟਾਵੀਆਂ ਆਵਾਜ਼ਾਂ ਭਾਰਤ ਦੇ ਵਿੱਚ ਵੀ ਦੇਖ ਸਕਦੇ ਹਾਂ, ਉਹ ਭਾਵੇਂ ਲਿਮਿਟਿਡ ਲੈਵਲ ਤੇ ਹੀ ਹੁੰਦਾ ਹੈ, ਇਹ ਵੀ ਨਹੀਂ ਹੈ ਕਿ ਵੀ ਉਹ ਕੋਈ ਖਾਲਿਸਤਾਨ ਦੀ ਹਮਾਇਤ 'ਚ ਉਤਰੇ, ਪਰ ਉਹਨਾਂ ਨੇ ਦਰਬਾਰ ਸਾਹਿਬ ਤੇ ਹਮਲੇ ਨੂੰ, ਘੱਲੂਘਾਰਾ 84 ਨੂੰ ਕੰਡੈਮ ਕੀਤਾ। ਚੰਦਰ ਸ਼ੇਖਰ ਉਹਨਾਂ 'ਚੋਂ ਇੱਕ ਸੀ, ਲੇਕਿਨ ਜਦੋਂ ਐਜ਼ ਏ ਪ੍ਰਾਈਮ ਮਿਨਿਸਟਰ ਉਹਨੂੰ ਮੌਕਾ ਮਿਲਿਆ ਉਹਨੇ ਫਿਰ ਘੱਟ ਨਹੀਂ ਗੁਜ਼ਾਰੀ। ਈਵਨ ਇਹ ਸਾਹਮਣੇ ਹੈ ਕਿ ਵੀ ਕਿਵੇਂ ਜਿਨ੍ਹਾਂ ਨੂੰ ਈਵਨ ਕੈਪਟਨ ਅਮਰਿੰਦਰ ਨੇ ਖੁਦ ਇਹ ਕਿਹਾ ਜੀ ਮੈਂ ਸਰੈਂਡਰ ਕਰਵਾਇਆ ਤਾਂ ਉਹਨਾਂ ਨੂੰ ਮੈਂ ਦਿੱਲੀ ਲੈ ਕੇ ਗਿਆ ਪ੍ਰਧਾਨ ਮੰਤਰੀ ਦੀ ਅਸ਼ੋਰੈਂਸ ਦੇ ਨੂੰ ਲੈ ਕੇ, ਲੇਕਿਨ ਉਹਨਾਂ ਨੂੰ ਬਾਅਦ ਦੇ ਵਿੱਚ ਮਾਰ ਦਿੱਤਾ ਗਿਆ। ਸੋ ਉਹ ਵੀ ਇੱਕ ਪਾਰਟ ਹੈ ਜਿਹੜੇ ਸਰਕਾਰੀ ਨੀਤੀ 'ਚ ਨੇ। ਪਰ ਅੱਜ ਜਿਸ ਸ਼ਖਸੀਅਤ ਦੀ ਅਸੀਂ ਗੱਲ ਕਰ ਰਹੇ ਹਾਂ, ਜਿਹੜੇ ਸਾਨੂੰ ਵਿਛੋੜਾ ਦੇ ਗਏ ਨੇ, ਸੁਨੀਲ ਸ਼ਰਮਾ, ਲੁਧਿਆਣਾ ਦੇ ਨਾਲ ਉਹਨਾਂ ਦਾ ਸੰਬੰਧ ਰਿਹਾ, ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਨਾਲ ਵੀ ਉਹ ਜੁੜੇ ਰਹੇ, ਉੱਥੇ ਵੀ ਉਹਨਾਂ ਦਾ ਪੈਸ਼ਨ ਹਿਊਮਨ ਰਾਈਟਸ ਜਾਂ ਕਰੰਟ ਸਟਰਗਲ ਦੇ ਨਾਲ ਵੀ ਉਹਨਾਂ ਦਾ ਜਦੋਂ ਉਹ ਗੱਲ ਵੀ ਕਰਦੇ ਸੀ ਕੋਈ ਨਾ ਕੋਈ ਕਨੈਕਸ਼ਨ ਜਿਹੜਾ ਉਹਨਾਂ ਦਾ ਸਾਹਮਣੇ ਆਉਂਦਾ ਸੀ। ਲੇਕਿਨ ਮੈਂ ਜਦੋਂ ਤੋਂ 90s ਦੇ ਵਿੱਚ ਕੈਨੇਡਾ ਗਿਆ, ਸਰੀ ਇਹਨਾਂ ਦਾ ਮੁਕਾਮ ਸੀ, ਔਰ ਇਹਨਾਂ ਨੂੰ ਮੈਂ ਹਮੇਸ਼ਾ ਹੀ ਜਿਹੜਾ ਖਾਲਿਸਤਾਨ ਦੇ ਕਾਜ਼ ਨੂੰ ਲੈ ਕੇ ਜਿਹੜਾ ਕੋਰ ਗਰੁੱਪ ਹੈ ਉਹਨਾਂ ਦੇ ਨਾਲ ਕੰਮ ਕਰਦਿਆਂ ਦੇਖਿਆ। ਔਰ ਫਿਰ 1999 ਦੇ ਵਿੱਚ ਜਦੋਂ ਸਾਡੇ ਵੀਰ ਭਾਈ ਬਲਜਿੰਦਰ ਸਿੰਘ ਹੋਰਾਂ ਨੇ ਇਹ ਜਿਹੜਾ ਇੱਕ ਸਿੱਖ ਨੇਸ਼ਨ ਦੇ ਥੱਲੇ ਇਹ ਕੈਂਪੇਨ ਸ਼ੁਰੂ ਕੀਤਾ ਕਿ ਭਾਈ ਨਵੰਬਰ 84 ਦੀ ਨਸਲਕੁਸ਼ੀ ਦਾ ਜਵਾਬ, ਜਿਹਦੇ ਥੱਲੇ ਅਸੀਂ ਆਪਣਾ ਨੇਸ਼ਨਹੁੱਡ ਵੀ ਸਾਬਤ ਕਰੀਏ ਔਰ ਉਸ ਦੇ ਨਾਲ ਨਾਲ ਪਰਉਪਕਾਰ ਦਾ ਕੰਮ ਵੀ ਹੋਏ, ਲੋਕਾਂ ਨੂੰ ਇਹ ਹੋਏ ਕਿ ਭਾਈ ਅਸੀਂ ਤਾਂ ਕੁਰਬਾਨੀ ਦੇਣ ਵਾਲੀ ਕੌਮ ਹੈ। ਸੋ ਉਹਨਾਂ ਨੇ ਜਿਹੜਾ ਕੋਰ ਟੀਮ ਦੇ ਵਿੱਚ ਜਿਹੜੇ ਵੀਰ ਸਨ ਬਰਜਿੰਦਰ ਸਿੰਘ ਹੋਰਾਂ ਦੇ ਨਾਲ, ਉਹਨਾਂ ਦੇ ਵਿੱਚ ਵੀ ਜਿਹੜਾ ਉਹ ਸੁਨੀਲ ਸ਼ਰਮਾ ਉਹਨਾਂ ਦਾ ਯੋਗਦਾਨ ਸੀ। ਔਰ ਅੱਜ ਇਹ ਜਿਹੜਾ ਸਿੱਖ ਨੇਸ਼ਨ ਕੈਂਪੇਨ ਹੈ ਬਲੱਡ ਡੋਨੇਸ਼ਨ ਦਾ, ਅਸੀਂ 27 ਸਾਲ ਬਾਅਦ ਗੱਲ ਕਰ ਰਹੇ ਵੀ ਇਹ ਨਾ ਸਿਰਫ ਕੈਨੇਡਾ ਦੇ ਵਿੱਚ ਸਭ ਤੋਂ ਵੱਡਾ ਬਲੱਡ ਡੋਨਰ ਪਾਰਟ ਬਣਿਆ, ਫਿਰ ਕੈਨੇਡਾ ਦੀਆਂ ਹੱਦਾਂ ਚੋਂ ਨਿਕਲ ਕੇ ਈਵਨ ਤੁਹਾਨੂੰ ਵੀ ਯਾਦ ਹੋਏਗਾ, ਤੁਸੀਂ ਇਹਨਾਂ ਨੂੰ ਮਿਲੇ ਹੋਵੋਗੇ, ਯੂਬਾ ਸਿਟੀ ਹਰ ਸਾਲ ਜਿਹੜੀ ਕੋਰ ਟੀਮ ਸਿੱਖ ਨੇਸ਼ਨ ਦੀ ਆਂਦੀ ਹੈ ਉਹਦਾ ਇਹ ਹਿੱਸਾ ਰਹੇ। ਇਸ ਵਾਰ ਵੀ ਜਦੋਂ 2025 ਚ ਆਏ, ਹਾਲਾਂਕਿ ਮੈਂ ਦੇਖਿਆ ਵੀ ਕਾਫੀ ਕਮਜ਼ੋਰ ਵੀ ਸਨ, ਔਰ ਫਿਰ ਸਾਡੇ ਪਹਿਲਾਂ ਤਾਂ ਕਾਫੀ ਦੇਰ ਉਹ ਸਾਡੇ ਖੈਮੇ ਦੇ ਵਿੱਚ ਖੜੇ ਰਹੇ ਟੈਂਟ ਦੇ ਕੋਲ, ਫਿਰ ਜਾ ਕੇ ਗੱਡੀ ਦੇ ਵਿੱਚ ਲੰਮੇ ਪੈ ਗਏ, ਕਹਿਣ ਲੱਗੇ ਮੈਂ ਠੀਕ ਮਹਿਸੂਸ ਨਹੀਂ ਕਰਦਾ। ਸੋ ਸਿਹਤ ਉਹਨਾਂ ਦੀ ਉਹ ਫਰੇਲ ਹੁੰਦੇ ਜਾ ਰਹੇ ਸੀ, ਕਮਜ਼ੋਰ ਹੁੰਦੇ ਜਾ ਰਹੇ ਸੀ। ਔਰ ਲੇਕਿਨ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ, ਕੱਲੀ ਇਹੀ ਗੱਲ ਨਹੀਂ ਹੈ ਕਿ ਵੀ ਉਹਨਾਂ ਦੀ ਆਪਣੀ ਕਨਵਿਕਸ਼ਨ ਸੀ ਕਿ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ ਹੈ, ਇਸ ਲਈ ਜਿਹੜਾ ਅਸੀਂ ਨਾਲ ਖਲੋਣਾ ਹੈ। ਉਹਨਾਂ ਨੇ ਖੁਦ ਇੰਨੇ ਹਿਊਮਨ ਰਾਈਟਸ ਦਾ ਕੰਮ ਕੀਤਾ। ਹਰ ਸੈਮੀਨਾਰ ਜਿਹਦੇ 'ਚ ਅਸੀਂ ਪਾਰਟਿਸਿਪੇਸ਼ਨ ਕੀਤੀ ਹੈ ਪਿਛਲੇ ਇਹਨਾਂ ਵਰਿਆਂ 'ਚ, ਉਹਨਾਂ ਦੇ ਮੇਨ ਆਰਗੇਨਾਈਜ਼ਰ 'ਚੋਂ ਹੁੰਦੇ ਸੀ। ਜਿਹੜੀਆਂ ਧਿਰਾਂ ਇੱਕ ਦੂਜੇ ਦੇ ਨਾਲ ਕਮਿਊਨੀਕੇਟ ਨਹੀਂ ਵੀ ਕਰਦੀਆਂ, ਕਿ ਇੱਕ ਦੂਸਰੇ ਪ੍ਰਤੀ ਜਿਹੜਾ ਬਿਲਕੁਲ ਕਾਟਾ ਮਾਰਿਆ ਹੁੰਦਾ ਸੀ, ਸੁਨੀਲ ਸ਼ਰਮਾ ਦੇ ਵਿੱਚ ਇਹ ਗੁਣ ਸੀ ਕਿ ਉਹਨਾਂ ਨੇ ਸਾਰਿਆਂ ਦੇ ਨਾਲ ਹੀ ਕਮਿਊਨੀਕੇਸ਼ਨ ਰੱਖੀ ਹੁੰਦੀ ਸੀ। ਇਸ ਲਈ ਉਹ ਹਰ ਪ੍ਰੋਗਰਾਮ ਦੇ ਉੱਤੇ ਸਭ ਨੂੰ ਜਿਵੇਂ ਲੜੀ ਕੰਮ ਕਰਨਾ ਹੁੰਦਾ ਹੈ, ਉਹਨਾਂ ਦਾ ਜਿਹੜਾ ਇਹ ਰੋਲ ਰਿਹਾ ਸਾਰਾ। ਔਰ ਇਸ ਪੀਰੀਅਡ 'ਚ ਉਹਨਾਂ ਨੇ ਜਿਹੜਾ ਲੇਟੈਸਟ ਮੈਨੂੰ 2 ਮਈ ਨੂੰ ਜਦੋਂ ਕਿ ਖਾਲਿਸਤਾਨ ਡੈਕਲੇਰੇਸ਼ਨ ਡੇ ਦਾ ਇੱਕ ਵੱਡਾ ਸਮਾਗਮ ਜਿਹਦੇ 'ਚ ਡਾਕਟਰ ਇਕਬਾਲ ਚੀਮਾ ਵੀ ਆਏ ਔਰ ਵੀਰ ਮਨਿੰਦਰ ਸਿੰਘ ਵੀ ਸੀ, ਉਸ ਦੇ ਵਿੱਚ ਉਹ ਵੀਲ ਚੇਅਰ ਹਸਪੀਟਲਾਈਜ਼ ਸੀ, ਪਰ ਉਹ ਕਹਿੰਦਾ ਕਿ ਵੀ ਮੈਂ
ਜਾਣਾ ਹੈ। ਹਾਲਾਂ ਆਰਗੇਨਾਈਜ਼ ਕਰਨ ਵੇਲੇ ਉਹਨਾਂ ਨੇ ਆਪਣਾ ਰੋਲ ਪੂਰਾ ਅਦਾ ਕੀਤਾ, ਵੀਲ ਚੇਅਰ ਤੇ ਆਏ, ਫਿਰ ਉਹ ਚਲੇ ਜਲਦੀ ਗਏ। ਫਿਰ ਜਿਸ ਘਰ 'ਚ ਮੈਂ ਠਹਿਰਿਆ ਸੀ ਉਹਨਾਂ ਨੇ ਕਿਹਾ ਮੇਰੇ ਨਾਲ ਤੁਸੀਂ ਵੀਡੀਓ ਤੇ ਗੱਲ ਕਰੋ, ਤੇ ਮੈਨੂੰ ਉਦੋਂ ਵੀ ਇਹ ਜਿਵੇਂ ਇੱਕ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਵੀ ਇਹ ਸ਼ਾਇਦ ਅਖੀਰਲੀ ਮਿਲਣੀ ਹੋਏ। ਔਰ ਉਹੀ ਗੱਲ ਹੋਈ ਪਿਛਲੇ ਕੱਲ, ਹਾਲਾਂਕਿ ਉਹਨਾਂ ਦੀ ਮਾਤਾ ਔਰ ਉਹਨਾਂ ਦੀ ਸਿਸਟਰ ਹੈਲੀਫੈਕਸ ਕੈਨੇਡਾ ਦਾ ਜਿਹੜਾ ਈਸਟ ਕੋਸਟ ਹੈ ਉਸ 'ਚ ਰਹਿੰਦੇ ਸੀ। ਉੱਥੋਂ ਜਿਹੜਾ ਉਹਨਾਂ ਦੀ ਤਬੀਅਤ ਖਰਾਬ ਹੋਈ, ਕੁਛ ਹਫ਼ਤੇ ਪਹਿਲਾਂ ਉੱਥੇ ਚਲੇ ਗਏ ਸੀ, ਫਿਰ ਰਿਕਵਰ ਹੋ ਕੇ ਵਾਪਸ ਆਏ। ਕੱਲ ਉਹਨਾਂ ਨੇ ਅਖੀਰਲਾ ਸਾਹ ਲਿਆ ਔਰ ਇਹ ਇੱਕ ਬਹੁਤ ਵੱਡਾ ਲਾਸ ਹੈ। ਮੈਂ ਸਮਝਦਾ ਵੀ ਇਕੱਲੇ ਹੀ ਨਹੀਂ, ਉਹਨਾਂ ਦੇ ਇਸ ਐਫਰਟ ਦੇ ਨਾਲ ਸ਼ਾਇਦ ਡਾਕਟਰ ਰਵੀ ਕਰਕੇ ਫਰੇਜ਼ਰ ਯੂਨੀਵਰਸਿਟੀ ਦੇ ਵਿੱਚ, ਰਵੀ ਸ਼ਰਮਾ ਸ਼ਾਇਦ ਉਹਨਾਂ ਦਾ ਨਾਮ ਸੀ, ਹਿੰਦੂ ਪ੍ਰੋਫੈਸਰ, ਉਹ ਵੀ ਪੱਕੇ ਹਮਾਇਤੀ ਸੀ ਕਿਉਂਕਿ ਹਿਊਮਨ ਰਾਈਟਸ ਦੇ ਮੁੱਦੇ ਦੇ ਉੱਤੇ ਜਿਨ੍ਹਾਂ ਨੇ ਮਜ਼ਬੂਤੀ ਨਾਲ ਸਟੈਂਡ ਲਿਆ। ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ, ਹਾਲਾਂ ਜਦੋਂ ਇਹ ਖਬਰ ਆਈ ਤਾਂ ਮੈਨੂੰ ਲੱਗਿਆ ਕਿ ਵੀ ਉਹ ਇੱਕ ਇੰਨਾ ਵੱਡਾ ਸੇਵਾ ਕਰਨ ਵਾਲਾ ਅਨਸੰਗ ਹੀਰੋ ਹੀ ਕਹਾਂਗਾ ਮੈਂ, ਪਰ ਅੱਜ ਜਿਉਂ ਹੀ ਉਹਨਾਂ ਦੀ ਜਿਹੜਾ ਹੈ ਗੁਜ਼ਰਨ ਦੀ ਖਬਰ ਆਈ, ਜਿੰਨੇ ਕਾਮੈਂਟ ਉਸ ਦੇ ਥੱਲੇ ਨੇ, ਸਰ ਗੁਰਵਿੰਦਰ ਸਿੰਘ ਧਾਲੀਵਾਲ ਜਿਹੜੇ ਖੁਦ ਇੱਕ ਇੰਟੈਲੈਕਚੁਅਲ ਨੇ, ਰੇਡੀਓ ਪ੍ਰੋਗਰਾਮ, ਟੀਵੀ ਪ੍ਰੋਗਰਾਮ ਰਨ ਕਰਦੇ ਨੇ, ਉਹਨਾਂ ਨੇ ਡੀਟੇਲਡ ਜਿਹੜੀ ਹੈ ਟ੍ਰਿਬਿਊਟ ਦਿੱਤੀ। ਔਰ ਫਿਰ ਗੁਰਪ੍ਰੀਤ ਸਿੰਘ ਜਿਹੜੇ ਆਪਣਾ ਟੀਵੀ ਸ਼ੋਅ ਰਨ ਕਰਦੇ ਨੇ, ਉਸ ਦੇ ਉੱਤੇ 15-16 ਮਿੰਟ ਦੀ ਇੰਟਰਵਿਊ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਦੀ, ਜਿਹਦੇ 'ਚ ਕਿ ਉਹਨਾਂ ਨੇ ਉਹਨਾਂ ਨੂੰ ਟ੍ਰਿਬਿਊਟ ਕੀਤਾ। ਔਰ ਮੈਂ ਸਾਰੇ ਜਿਹੜਾ ਕੋਰ ਗਰੁੱਪ ਜਿਨ੍ਹਾਂ ਦੇ ਵਿੱਚ ਕਮਲਜੀਤ ਸਿੰਘ, ਹਰਕੀਰਤ ਸਿੰਘ, ਅੰਮ੍ਰਿਤਪਾਲ ਸਿੰਘ, ਅਮਰਜੀਤ ਸਿੰਘ, ਸਾਰਿਆਂ ਨੂੰ ਮੈਂ ਕਾਲਾਂ ਕੀਤੀਆਂ ਕਿਉਂਕਿ ਜਦੋਂ ਵੀ ਇਹ ਹੋਇਆ, ਜਦੋਂ ਲੰਬਾ ਵਕਤ ਸਾਨੂੰ ਕੈਨੇਡਾ ਜਾਣ ਦੀ ਆਗਿਆ ਨਹੀਂ ਸੀ, ਉਹਨਾਂ ਨੇ ਐਫਰਟ ਕਰਕੇ ਸੁਨੀਲ ਸ਼ਰਮਾ ਨੇ ਕਿਹਾ ਵੀ ਨਹੀਂ ਅਸੀਂ ਮਿਲ ਲੈਂਦੇ ਹਾਂ, ਡਾਕਟਰ ਸਾਹਿਬ ਸੀਐਟਲ ਦੇ ਉਸ ਪਾਰਕ ਆ ਜਾਣ, ਅਸੀਂ ਉਸ ਪਾਸਿਓਂ ਆ ਜਾਵਾਂਗੇ। ਔਰ ਹਮੇਸ਼ਾ ਹੀ ਉਹਨਾਂ ਦੇ ਨਾਲ ਤੁਹਾਨੂੰ ਗੱਲ ਕਰਦਿਆਂ ਵੀ ਇੱਕ ਇੰਟੈਲੈਕਚੁਅਲ ਫਰਵਰ ਮਹਿਸੂਸ ਹੁੰਦੀ ਸੀ, ਉਹਨਾਂ ਦੀ ਕਨਵਿਕਸ਼ਨ। ਔਰ ਦੂਸਰਾ, ਔਰ ਈਵਨ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨੇ ਕਿਹਾ ਵੀ ਲਾਸਟ ਟਾਈਮ ਜਦੋਂ ਮੈਂ ਮਿਲਣ ਗਿਆ ਉਹਨਾਂ ਨੂੰ ਰਿਡਿਊਸ ਟੂ ਐਸ਼ਿਜ਼ ਜਿਹੜੀ ਨੇਪਾਲ ਦੇ ਵਿੱਚ ਪਬਲਿਸ਼ ਹੋਈ ਕਿਤਾਬ, ਔਰ ਹੁਣ ਕਿਉਂਕਿ ਜਦੋਂ ਸਰ ਜਸਵੰਤ ਸਿੰਘ ਖਾਰੜਾ ਦਾ ਜ਼ਿਕਰ ਸਤਲੁਜ ਫਿਲਮ ਦੇ ਹਵਾਲੇ ਨਾਲ 4 ਚੁਫੇਰੇ ਹੋ ਰਿਹਾ, ਇਹ ਰਿਪੋਰਟਿੰਗ ਇਨਫੈਕਟ ਜਿਹੜੀ ਇੰਡੀਆ 'ਚ ਉਹਨਾਂ ਨੇ ਨਹੀਂ ਸੀ ਛਪਣ ਦਿੱਤੀ, ਅਣਪਛਾਤੀਆਂ ਲਾਸ਼ਾਂ ਦੀ ਦਾਸਤਾਨ ਸੀ, ਅੰਗਰੇਜ਼ੀ 'ਚ ਸੀ। ਇਸ ਦੇ ਵਿੱਚ RN ਕੁਮਾਰ ਔਰ ਜਸਪਾਲ ਸਿੰਘ ਢਿੱਲੋਂ, ਅਮਰੀਕ ਸਿੰਘ ਮੁਕਤਸਰ ਔਰ ਬੀਬੀ ਜਸਕਰਨ ਕੌਰ ਜਿਹੜੇ ਹਾਰਵਰਡ ਦੇ ਲਾਅ ਗ੍ਰੈਜੂਏਟ ਸੀ, ਇਹਨਾਂ ਸਾਰਿਆਂ ਦਾ ਬਹੁਤ ਵੱਡਾ ਰੋਲ ਸੀ ਇਹ ਸਾਰੇ। ਔਰ ਉਸ ਦਾ ਪੰਜਾਬੀ ਰੂਪਾਂਤਰ ਜਿਹੜਾ ਛਪਿਆ ਔਰ ਉਹ ਉਹਨਾਂ ਨੂੰ ਭੇਟ ਕਰਨਗੇ ਕਿਉਂਕਿ ਇਹ ਉਹਨਾਂ ਦਾ ਜਿਹੜਾ ਸੁਨੀਲ ਸ਼ਰਮਾ ਹੋਰਾਂ ਦਾ ਇਹ ਚਾਹਨਾ ਸੀ ਕਿ ਇਸ ਦੀ ਅੰਗਰੇਜ਼ੀ 'ਚ ਤਾਂ ਚਲੋ ਰੈਫਰ ਕਰਨ ਲਈ ਠੀਕ ਹੈ, ਲੇਕਿਨ ਆਪਣੇ ਲੋਕਾਂ ਨੂੰ ਦੱਸਣ ਦੇ ਲਈ ਵੀ ਤੁਹਾਡੇ ਨਾਲ ਕੀ ਹੋਇਆ, ਤੇ ਉਹ ਉਸ ਦਾ ਪੰਜਾਬੀ ਰੂਪਾਂਤਰ ਵੀ ਜਿਹੜਾ ਭੇਟ ਕਰਨ ਗਏ। ਉਹਨਾਂ ਦੀ ਉਹ ਪਿਕਚਰ ਵੀ ਟੈਕਨੀਕਲ ਟੀਮ ਨੂੰ ਮੈਂ ਕਹਾਂਗਾ ਕਿ ਉਹਨਾਂ ਦੇ ਘਰ ਜਦੋਂ ਉਹ ਜਾਂਦੇ ਨੇ ਤਾਂ ਗੁਰਵਿੰਦਰ ਸਿੰਘ ਉਹਨਾਂ ਨੂੰ ਉਹ ਭੇਟ ਕਰ ਰਹੇ ਨੇ। ਔਰ ਆਪਣੇ ਜਿਹੜਾ ਲਿਖਤ ਦੇ ਵਿੱਚ ਗੁਰਵਿੰਦਰ ਸਿੰਘ ਉਹਨਾਂ ਨੇ ਕਿਹਾ ਕਿ ਗੱਲਾਂ ਕਰਦਿਆਂ ਔਰ ਜਿਹੜੀ ਲਾਸਟ ਜਿਵੇਂ ਉਹ ਕਹਿੰਦਾ ਵੀ ਮੈਨੂੰ ਕਹਿਣ ਲੱਗੇ ਕਿ ਧਾਲੀਵਾਲ ਸਾਹਿਬ ਮੇਰੀ ਚਾਹਨਾ ਹੈ ਕਿ ਮੈਂ ਵੀ ਹੁਣ ਖੰਡੇ ਬਾਟੇ ਦੀ ਪੌਲ ਜਿਹੜਾ ਉਹ ਗ੍ਰਹਿਣ ਕਰਾਂ। ਸੋ ਮੈਂ ਸਮਝਦਾ ਵੀ ਇਹ ਸਾਡਾ ਫਰਜ਼ ਹੈ ਕਿ ਜਿਹੜੇ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰੇ, ਅਸੀਂ ਅਹਿਸਾਨ ਫਰਾਮੋਸ਼ ਕੌਮ ਨਹੀਂ ਹੈ, ਮੈਜੋਰਿਟੀ ਹਿੰਦੂ ਅਹਿਸਾਨ ਫਰਾਮੋਸ਼ਾਂ ਵਾਂਗ। ਜੇ ਸ਼ੇਰ ਮੁਹੰਮਦ ਖਾਨ ਨਵਾਬ ਮਲੇਰਕੋਟਲਾ ਨੇ ਹਾਂ ਦਾ ਨਾਰਾ ਮਾਰਿਆ, ਅਸੀਂ 3 ਸਦੀਆਂ ਬੀਤਣ ਬਾਅਦ ਵੀ 47 ਦੇ ਪਾਗਲਪਨ ਦੇ ਦੌਰ 'ਚ ਵੀ ਸਿੱਖਾਂ ਨੂੰ ਨਹੀਂ ਭੁੱਲਿਆ। ਸੋ ਅਸੀਂ ਸਮਝਦੇ ਹਾਂ ਕਿ ਵਿਰਲੇ ਟਾਵੇਂ ਨੇ ਜਿਨ੍ਹਾਂ ਨੇ ਇਸ ਸੱਚ, ਹੱਕ, ਇਨਸਾਫ ਦੇ ਰਸਤੇ ਨੂੰ ਚੁਣਿਆ। ਹਾਲਾਂ ਉਸ 2 ਮਈ ਦੇ ਸੈਮੀਨਾਰ ਤੋਂ ਬਾਅਦ ਜੂਨ ਦੇ ਮਹੀਨੇ 'ਚ ਜਿਹੜਾ ਇੱਕ ਵੱਡਾ ਸੈਮੀਨਾਰ ਉਹਨਾਂ ਨੇ ਆਰਗੇਨਾਈਜ਼ ਕੀਤਾ, ਜਿਹੜੀ ਉਹਨਾਂ ਦੀ ਚਾਹਨਾ ਸੀ, ਜਿਹਦੇ 'ਚ ਕਿ ਬੀਬੀ ਪਰਮਜੀਤ ਕੌਰ ਖਾਲੜਾ ਮੁੱਖ ਸਪੀਕਰ ਦੇ ਤੌਰ ਤੇ ਆਏ, ਹੋਰ ਵੀ ਸਨ, ਉਸ ਦੀ ਸਟੇਜ ਵੀ ਉਹਨਾਂ ਨੇ ਕੰਡਕਟ ਕੀਤੀ। ਸੋ ਮੈਂ ਸਮਝਦਾ ਵੀ ਹੋਰ ਤੁਸੀਂ, ਉਹਨਾਂ ਦੀ ਕੋਈ ਉਮਰ ਬਹੁਤ ਜ਼ਿਆਦਾ ਨਹੀਂ ਸੀ, 62 ਸਾਲ ਦੀ ਉਮਰ ਸੀ, ਜਿਹਦੇ 'ਚ ਕਿ ਉਹ ਤੁਰ ਗਏ। ਔਰ ਅਸੀਂ ਜੀਵਨ ਦੇ ਅੰਦਰ ਜੋ ਆਉਂਦਾ ਹੈ ਉਸ ਦੇ ਸਾਹਮਣੇ ਰੱਬ ਨੇ ਉਹ ਮਿਸ਼ਨ ਵੀ ਰੱਖਿਆ ਹੁੰਦਾ ਹੈ, ਉਹੀ ਪ੍ਰੇਰਨਾ ਜਿਹੜੀ ਹੈ ਔਰ ਹੁਕਮ ਦੇ ਵਿੱਚ ਹੀ ਉਹ ਸਾਰੀ ਖੇਡ ਵਾਪਰ ਰਹੀ ਹੁੰਦੀ ਹੈ। ਪਰ ਅਸੀਂ ਆਪਣੇ ਵੀਰ ਸੁਨੀਲ ਸ਼ਰਮਾ ਉਹਨਾਂ ਦੀ ਯਾਦ ਨੂੰ
ਸਮਰਪਿਤ ਹੀ ਇਹ ਅੱਜ ਦਾ ਪ੍ਰੋਗਰਾਮ ਵੀ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ ਅੱਛਾ ਤੇ ਗੁਰੂ ਚਰਨਾਂ 'ਚ ਅਰਦਾਸ ਵੀ ਕਰਦੇ ਹਾਂ ਕਿ ਦੇਹੋ ਸਜਨ ਅਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ। ਜੇ ਉਹਨਾਂ ਨੇ ਆਪਣਾ ਜੀਵਨ ਇਸ ਸੱਚ ਦੇ ਰਸਤੇ ਨੂੰ ਅਪਣਾ ਕੇ ਜਿਹੜਾ ਉਹ ਅੱਗੇ ਵਧੇ ਤੇ ਫਿਰ ਵੀ ਇਨਸਾਨ ਹੈ, ਅਸੀਂ ਇਨਸਾਨੀ ਜਾਮੇ ਦੇ ਅੰਦਰ ਬਹੁਤ ਸਾਰੀਆਂ ਭੁੱਲਾਂ ਹੁੰਦੀਆਂ ਨੇ। ਔਰ ਇਹੀ ਕਬੀਰ ਸਾਹਿਬ ਦੇ ਵੀ ਜਦੋਂ ਕਹਿੰਦੇ ਨੇ ਕਿ ਅਬ ਕੀ ਬਾਰ ਬਖਸ਼ ਬੰਦੇ ਕੋ ਬਹਰ ਨਾ ਭੌਜਲ ਫੇਰਾ, ਸਤਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਔਰ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਹੁਣ ਅਸੀਂ ਮੋਦੀ ਦੀ ਗਿਮਿਕਰੀ, ਨੌਟੰਕੀ, ਡਰਾਮੇਬਾਜ਼ੀ ਉਸ ਦਾ ਜ਼ਿਕਰ ਕਰਦੇ ਹਾਂ। ਕੁਦਰਤੀ ਮੇਰੀ ਨਜ਼ਰਾਂ 'ਚੋਂ ਪਰਮਪਾਲ ਸਿੰਘ ਸਭਰਾਂ ਉਹਨਾਂ ਦੀ ਛੋਟੀ ਜਿਹੀ ਲਿਖਤ ਗੁਜ਼ਰੀ, ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਦੱਸ ਦਈਏ, ਅਸੀਂ 2 ਦਿਨ ਪਹਿਲਾਂ ਦੇ ਪ੍ਰੋਗਰਾਮ ਦੇ ਵਿੱਚ ਕਿਹਾ ਸੀ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਦੇ ਲਈ ਬੀਜੇਪੀ ਨੇ ਲੰਗਰ ਲੰਗੋਟੇ ਕਸੇ ਹੋਏ ਨੇ। ਇੱਕ ਤੋਂ ਬਾਅਦ ਇੱਕ ਉਹ ਡਰਾਮਾ ਜਿਹਦੇ 'ਚ ਫਿਰਕੂ ਡਿਵੀਜ਼ਨ, ਜ਼ਾਤੀ ਆਧਾਰਿਤ ਡਿਵੀਜ਼ਨ ਔਰ SIR ਦੇ ਥੱਲੇ ਸਿੱਖ ਵੋਟਾਂ ਨੂੰ ਕੱਟਣਾ, ਸਿੱਖ ਵੋਟਾਂ ਦਾ ਨੂੰ ਮਾਈਨਸ ਕਰਨਾ ਵੋਟਰ ਲਿਸਟ 'ਚੋਂ, ਪ੍ਰਵਾਸੀਆਂ ਦੀਆਂ ਵੋਟਾਂ ਬਣਾਉਣੀਆਂ, ਇਹ ਸਾਰਾ ਪਾਠ ਤਾਂ ਚੱਲ ਹੀ ਰਿਹਾ। ਔਰ ਵਿਦਨ 4 ਮੰਥਸ ਨਰਿੰਦਰ ਮੋਦੀ ਦਾ ਦੌਰਾ ਪੰਜਾਬ 'ਚ, ਜਿਹੜਾ ਅਗੇਨ ਜਿਸ ਅੰਦਾਜ਼ ਦੇ ਵਿੱਚ ਇਹ ਸਾਰਾ ਲਿਖਿਆ ਗਿਆ ਸੀ, ਪਹਿਲਾ ਫੋਕਸ ਕਿਉਂਕਿ ਜਿਵੇਂ ਪੰਜਾਬ ਦੇ ਵਿੱਚ 34-35% ਦਲਿਤ ਵੋਟ ਹੈ ਜਿਨ੍ਹਾਂ ਦੇ ਵਿੱਚ ਦੁਆਬੇ ਦੇ ਵਿੱਚ ਖਾਸ ਤੌਰ 'ਤੇ ਕਾਫੀ ਜ਼ੋਰ ਹੈ। ਸੋ ਬੀਜੇਪੀ ਦੀ ਜਿਹੜੀ ਖੇਡ ਹੈ, ਜਿੱਥੇ ਉਹਨਾਂ ਨੇ ਜਿਹੜੀ ਉਹਨਾਂ ਦਾ ਸੋ ਕਾਲਡ ਸੋਸ਼ਲ ਇੰਜੀਨੀਅਰਿੰਗ ਹੈ, ਉਹਦੇ ਥੱਲੇ ਉਹ ਪੰਜਾਬ ਦੇ 32-33% ਜ਼ਿਮੀਂਦਾਰ ਵਰਗ ਨੂੰ, ਜਿਹੜਾ ਸਿੱਖੀ ਨਾਲ ਵੀ ਜੁੜਿਆ ਹੋਇਆ, ਅਕਾਲੀ ਪੋਲੀਟਿਕਸ ਦੇ ਵੀ ਹੱਬ ਰਿਹਾ ਹੈ, ਜਿਹੜਾ ਐਜੀਟੇਸ਼ਨਸ ਨੂੰ ਵੀ ਕਿਸਾਨ ਨੇ, ਉਹਨਾਂ 'ਚੋਂ ਮੈਜੋਰਿਟੀ ਜਿਹੜਾ ਕਿਸਾਨ ਅੰਦੋਲਨ ਹੈ ਉਸ ਦਾ ਵੀ ਜ਼ੋਰ, ਔਰ ਪੰਜਾਬ ਦੇ ਵਾਰਿਸ ਜਾਂ ਖਾਲਿਸਤਾਨ ਦੀ ਤਹਿਰੀਕ ਦੇ ਲਈ ਵੀ ਜਿਹੜੀ ਹੈ ਵੱਡੀ ਜਿਹੜੀ ਆਵਾਜ਼ ਉਸ 'ਚੋਂ ਨਿਕਲਦੀ ਹੈ। ਸੋ ਉਹਨਾਂ ਨੇ ਦੇਖਿਆ ਕਿ ਵੀ ਇਹਨਾਂ ਨੂੰ ਪਾਸੇ ਕਰੋ, ਤੇ ਜਿਹੜੀ ਸੋਸ਼ਲ ਇੰਜੀਨੀਅਰਿੰਗ ਹਰਿਆਣੇ 'ਚ ਕੀਤੀ ਕਿ ਵੀ ਜਾਟ ਹੈ, ਜਾਟ ਉਹਨਾਂ ਇੱਕ ਜਾਟ ਆਬਾਦੀ ਹੈ, ਉਹਨਾਂ ਨੂੰ ਪਾਸੇ ਕਰਕੇ ਬਾਕੀ ਸਾਰੇ ਸ਼ਡਿਊਲ ਕਾਸਟ, ਬੈਕਵਰਡ ਕਲਾਸ, ਹਿੰਦੂ ਆਬਾਦੀ, ਉਹਨਾਂ ਨੂੰ ਉਹਨਾਂ ਜਿਹੜਾ ਹਰ ਇੱਕ ਨੂੰ ਮੁੰਡੇ ਦੇਈ ਜਾਓ ਔਰ ਉਹਨਾਂ ਨੂੰ ਜਿਹੜਾ ਮਾਈਨਸ ਕਰੋ ਇਲੈਕਟਰਲ ਪੋਲਿਟਿਕਸ। ਔਰ ਬੜੀ ਇਸ ਕਾਮਯਾਬੀ ਦੇ ਨਾਲ ਇਹ ਮਾਡਲ ਉਹਨਾਂ ਨੇ ਪਹਿਲਾਂ ਮਨੋਹਰ ਲਾਲ ਖੱਟੜ ਉਹਨੂੰ ਮੁਲਤਾਨੀ ਝਾਂਗੀ ਹਿੰਦੂ ਨੂੰ ਬਣਾਇਆ, ਹੁਣ ਜਿਹਨੂੰ ਨਸੀਬ ਸੈਣੀ ਕੇ ਕੌਣ ਹੈ ਔਰ ਉਹਦੇ ਪੱਗ ਬਣਾ ਕੇ, ਔਰ ਸਿੱਖ ਪੰਜਾਬ ਦੇ ਵਿੱਚ ਵੀ ਇਸ ਇਨਫਲੂਐਂਸ ਨੂੰ ਕਰਨ ਦੇ ਲਈ ਉਹ ਨਸੀਬ ਸੈਣੀ ਦੇ ਸਿਰ ਤੇ ਵੀ ਪੱਗ ਬੰਨੀ ਹੁੰਦੀ ਹੈ। ਮੋਦੀ ਨੇ ਆਉਣ ਤੋਂ ਪਹਿਲਾਂ ਵੀ ਜਿਹੜਾ ਹੈ ਉਹ ਕੁਰੂਕਸ਼ੇਤਰ ਦੇ ਵਿੱਚ ਸਿੱਖ ਮਿਊਜ਼ੀਅਮ ਦਾ ਉਦਘਾਟਨ ਕੀਤਾ ਹੈ, ਇਹ ਦੱਸਣ ਦੇ ਲਈ ਕਿ ਦੇਖੋ ਬੀਜੇਪੀ ਕਿੰਨੀ ਸਿੱਖ ਫੇਵਰਿੰਗ ਹੈ। ਹੁਣ ਮਿਊਜ਼ੀਅਮ ਦੇ ਵਿੱਚ ਮੁੜ ਕੇ ਉਹਨਾਂ ਨੇ ਬੰਦਾ ਵੈਰਾਗੀ ਤੋਂ ਲੈ ਕੇ ਤੇ ਉਹ ਤੇਜਾ ਸਿੰਘ ਸਮੁੰਦਰੀ, ਜਿਹਨੂੰ ਹੁਣ ਬੀਜੇਪੀ ਦਾ ਹੀ ਸ਼ਹੀਦ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉਦੋਂ ਤੱਕ ਦੀਆਂ ਮੂਰਤਾਂ ਲਾਉਣਗੇ ਬਾਕੀ। ਲੇਕਿਨ ਪੰਜਾਬ ਦੇ ਵਿੱਚ ਇਸ ਵਿਜ਼ਿਟ ਦੇ ਦੌਰਾਨ ਜਿਹੜਾ ਫੋਕਸ ਸੀ ਕਿ ਜੀ ਛਹਲਟਾ ਵਾਰਾਣਸੀ ਸੰਤ ਰਵਿਦਾਸ ਟ੍ਰੇਨ 650 ਸਾਲਾ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜੀ ਹੈ ਉਹ ਹੋਏਗੀ। ਪਤਾ ਨਹੀਂ ਕਿੰਨੇ 40 ਕੇ 45 ਰੇਲਵੇ ਸਟੇਸ਼ਨ ਅਪਡੇਟ ਕੀਤੇ ਨੇ, ਜੋ ਡਰਾਮੇਬਾਜ਼ੀਆਂ ਉਦਘਾਟਨਾਂ ਦੇ ਨਾਂ ਥੱਲੇ ਹੁੰਦੀਆਂ ਨੇ, ਮੁੜ ਕੇ ਉਹ ਪੱਥਰ ਵੀ ਨਹੀਂ ਲੱਭਦੇ ਹੁੰਦੇ ਜਿਹੜਾ ਪੱਥਰ ਰੱਖ ਕੇ ਗਏ ਨੇ। ਲੇਕਿਨ ਇਸ ਸਾਰੇ ਦੇ ਵਿੱਚ ਜਿਹੜੀ ਮੇਨ ਸੀ ਕਿ ਚੋਣ ਰੈਲੀਆਂ, ਕਿਉਂਕਿ ਅਜੇ ਕੋਈ ਚੋਣ ਕੰਡਕਟ ਲਾਗੂ ਨਹੀਂ ਹੋਇਆ, ਇਸ ਲਈ ਜੋ ਮਰਜ਼ੀ ਦੇਈ ਜਾਓ, ਐਲਾਨੀ ਜਾਓ, ਕੋਈ ਫਰਕ ਨਹੀਂ ਪੈਂਦਾ ਜਦੋਂ ਇੱਕ ਵਾਰੀ ਇਲੈਕਸ਼ਨਸ ਡਿਕਲੇਅਰ ਹੋ ਜਾਂਦੀਆਂ ਨੇ। ਸੋ ਇਹ ਇੱਕ ਅਦਰਵਾਈਜ਼ ਗਿਮਿਕਰੀ ਸੀ, ਲੇਕਿਨ ਮਕਸਦ ਸੀ ਦਲਿਤ ਭਾਈਚਾਰੇ ਨੂੰ ਉਤਰੇ ਵੀ, ਔਰ ਉਹ ਜਿਹੜਾ ਰਾਪੁਰ ਬੱਲਾਂ ਦਾ ਸਾਧ ਹੈ ਇਹਨਾਂ ਦਾ, ਉਹਦਾ ਜਿਹੜਾ ਉਹਦੇ ਨਾਲ ਉਹ ਵੇਵ ਵੀ ਕਰ ਰਹੇ ਨੇ, ਔਰ ਦੂਜੇ ਨੇ ਦਲਿਤਾਂ ਨੂੰ ਦੱਸਣ ਦੇ ਲਈ ਕਿ ਭਾਈ ਅਸੀਂ ਜਿਹੜੇ ਆ ਉਹ ਤੁਹਾਡੇ ਵੱਡੇ ਹਿਤੈਸ਼ੀ ਹਾਂ। ਦੇਖੋ ਅਸੀਂ ਟ੍ਰੇਨ ਵੀ ਜਿਹੜੀ ਹੈ ਸਪੈਸ਼ਲ, ਕਿਉਂਕਿ ਵਾਰਾਣਸੀ ਜਿਹਦਾ ਪਹਿਲਾ ਨਾਮ ਬਨਾਰਸ ਹੈ, ਉੱਥੇ ਹੀ ਭਗਤ ਰਵਿਦਾਸ ਜੀ ਦਾ ਜਨਮ ਹੋਇਆ ਔਰ ਉੱਥੇ ਉਹਨਾਂ ਦੇ ਦਿਨ ਦੀਆਂ ਸੈਲੀਬ੍ਰੇਸ਼ਨ ਹੋਣੀਆਂ ਨੇ, ਤੇ ਜੀ ਅਸੀਂ ਟ੍ਰੇਨ ਜਿਹੜੀ ਹੈ ਉਹ ਜਾਰੀ ਕਰ ਰਹੇ। ਔਰ ਇਸ ਸਾਰੇ ਦੇ ਵਿੱਚ ਮੋਦੀ ਜਿਹੜਾ ਹੈ ਉਹ ਹਰੀ ਪੱਗ ਬੰਨ੍ਹ ਕੇ ਆਇਆ। ਹੁਣ ਪੰਜਾਬ ਦੇ ਲਗਭਗ 28 ਤੋਂ 30 ਥਾਵਾਂ ਦੇ ਉੱਤੇ ਕਿਸਾਨੀ ਨੇ ਪ੍ਰੋਟੈਸਟ ਕੀਤੇ, ਜ਼ੋਰਦਾਰ ਪ੍ਰੋਟੈਸਟ ਸੀ।
ਜੀ ਉਹਨਾਂ ਨੇ ਕਿਹਾ ਵੀ 3 ਸਾਲ ਹੋ ਗਏ ਤੋਂ ਜ਼ਿਆਦਾ ਹੋ ਗਏ ਜਦੋਂ ਕਿਸਾਨ ਮੋਰਚਾ ਖਤਮ ਹੋਇਆ, ਮੋਦੀ ਨੇ ਮਾਫੀ ਮੰਗ ਕੇ 3 ਖੇਤੀ ਕਾਨੂੰਨ ਲਏ। ਉਦੋਂ ਇਹ ਸੀ ਕਿ ਜੀ ਮਿਨੀਮਮ ਸਪੋਰਟ ਪ੍ਰਾਈਸ ਦੇ ਲਈ ਅਸੀਂ ਕਮੇਟੀ ਬਣਾਈ ਹੈ, ਉਹ ਫੈਸਲਾ ਕਰੇਗੀ। ਉਹ ਕਹਿੰਦੇ ਵੀ ਇੰਨਾ ਵਕਤ ਬੀਤ ਗਿਆ, ਕਿੱਥੇ ਹੈ ਕਮੇਟੀ ਦੀ ਰਿਪੋਰਟ। ਸੋ ਉਸ ਦੇ ਸਭ ਦੇ ਚੱਲਦੇ ਆ ਹੁਣ ਉਹਨਾਂ ਨੂੰ ਇਹ ਲੱਗਦਾ ਹੈ ਜਿਹੜਾ ਨੌਟੰਕੀ ਦੇ ਵਿੱਚ ਮੋਦੀ ਨੂੰ ਕੋਈ ਬੀਟ ਨਹੀਂ ਕਰ ਸਕਦਾ। ਆ ਹੁਣ ਨਿਊਜ਼ੀਲੈਂਡ ਗਿਆ, ਉੱਥੇ ਜਿਹੜਾ ਆਪਣੇ ਲੈਕਚਰ ਦੇ ਵਿੱਚ ਉਹਨੇ ਪਹਿਲਾਂ ਹੋਰ ਜਬਲੀਆਂ ਮਾਰੀਆਂ, ਫਿਰ ਇੱਕ ਮਫਲਰ ਲਾਇਆ। ਉਹਨੇ ਕਿਹਾ ਕਿ ਜੀ ਮੈਂ ਜਦੋਂ 20 ਸਾਲ ਪਹਿਲਾਂ ਮੈਂ ਆਇਆ ਸੀ ਨਿਊਜ਼ੀਲੈਂਡ ਕੇ 15 ਸਾਲ ਪਹਿਲੇ, ਤੇ ਮੈਨੂੰ ਜਾਣ ਲੱਗਿਆ ਇੱਕ ਗਿਫਟ ਇਹ ਦਿੱਤੀ ਸੀ, ਇੱਕ ਗਿਫਟ ਉਹ ਦਿੱਤੀ ਸੀ, ਇੱਕ ਮਫਲਰ ਦਿੱਤਾ ਸੀ ਮੈਨੂੰ, ਉਹ ਮੈਂ ਮਫਲਰ ਲੈ ਕੇ ਆਇਆ। ਹੁਣ ਵੀ ਜਿਵੇਂ ਉਹ 15 ਸਾਲਾਂ ਦਾ ਮਫਲਰ ਉੱਥੋਂ ਜਦੋਂ ਤੁਸੀਂ ਝੂਠ ਹੀ ਬੋਲਣਾ ਹੈ, ਉਹ ਕਹਿੰਦਾ ਵੀ ਜਿੱਥੇ ਮਰਜ਼ੀ, ਕਹਿੰਦਾ ਉੱਥੇ ਮੈਲਬਰਨ ਆਇਆ ਤੇ ਉਹ ਕਹਿੰਦਾ ਵੀ ਮੈਲਬਰਨ ਦੇ ਨਾਲ ਵੀ ਮੇਰਾ ਬੜਾ ਪੁਰਾਣਾ ਸੰਬੰਧ ਹੈ। ਤੇ ਉਹ ਕਿਸੇ ਨੇ ਉਹਦੇ ਤੇ ਜੋਕ ਬਣਾਇਆ ਹੋਇਆ ਸੀ। ਉਹ ਕਹਿੰਦਾ ਵੀ ਉਹਨੂੰ ਪੁੱਛਿਆ ਵੀ ਕੀ ਸੰਬੰਧ ਹੈ। ਉਹ ਕਹਿੰਦੇ ਕਿ ਵੀ ਜਦੋਂ ਮੈਂ ਜੰਮਿਆ ਤੇ ਨਰਸ ਨੇ ਮੇਰੀ ਮਾਂ ਨੂੰ ਕਿਹਾ ਕਿ ਮੇਲ ਬੋਰਨ ਚਾਈਲਡ, ਮੇਲ ਬੋਰਨ। ਕਹਿੰਦਾ ਮੈਲਬਰਨ ਤਾਂ ਮੇਰੀ ਦਾਈ ਨੇ ਮੇਰੇ ਕੱਚ ਕਿਉਂ ਵੀ ਮੁੰਡਾ ਕਿ ਕੋਈ ਮੇਲ ਬੋਰਨ ਹੈ। ਉਹ ਕਹਿੰਦਾ ਮੇਰਾ ਸੰਬੰਧ ਮੈਲਬਰਨ ਨਾਲ ਉਦੋਂ ਤੋਂ ਹੀ ਹੈ। ਕਹਿੰਦਾ ਉਹ ਤਾਂ ਉਹਨੇ ਨਰਸ ਨੇ ਕਹਿੰਦਾ ਮੇਰੀ ਮਾਂ ਨੂੰ ਕਿਹਾ ਸੀ ਕਿ ਮੇਲ ਬੋਰਨ, ਮੈਲਬਰਨ ਆ ਗਏ। ਸੋ ਉਸ ਦੇ ਇਸ ਕਿਸਮ ਦੀ ਨੌਟੰਕੀ ਹੁੰਦੀ ਆ, ਕੋਈ ਨਾ ਕੋਈ ਉਸ ਦਾ ਜਿਹੜਾ ਉਸ ਪਾਰਟ ਦਾ ਉਹ ਹੁੰਦਾ ਹੈ। ਲੇਕਿਨ ਇਸ ਸਾਰੇ ਦੇ ਚੱਲਦੇ ਆ ਜਿਸ ਅੰਦਾਜ਼ ਦੇ ਵਿੱਚ ਫਿਰ ਜਲੰਧਰ ਦੀ ਸਪੋਰਟਸ ਇੰਡਸਟਰੀ ਨੂੰ ਜਿਹਨੂੰ ਕਹਿੰਦੇ ਨੇ ਸਭ ਨੂੰ ਮੁੰਡੇ ਦੇਣੇ ਕਿ ਇੱਥੇ ਖੇਲੋ, ਅਸੀਂ ਇੱਥੇ ਇਹ ਕਰ ਦਿਆਂਗੇ ਉਹ ਕਰ ਦਿਆਂਗੇ। ਪੰਜਾਬ ਤਾਂ ਮੇਰੇ ਦਿਲ 'ਚ ਪੰਜਾਬੀ ਦਾ ਜੁਮਲਾ ਉਸ ਦੀ ਜਿਹੜੀ ਡਰਾਮੇਬਾਜ਼ੀ ਸੀ ਉਸ ਦੇ ਵਿੱਚ ਉਸਨੇ ਜਿਹੜੀ ਗੱਲ ਸ਼ੁਰੂਆਤ ਉਹਨੇ ਕੀਤੀ ਜਦੋਂ ਕਿ ਉੱਥੇ ਆਪਣੀ ਰੈਲੀ ਦੇ ਵਿੱਚ ਆਇਆ। ਉਸਨੇ ਕਿਹਾ ਕਿ ਬਈ ਇਹ ਜਿਹੜਾ ਪਹਿਲਾਂ ਤਾਂ ਉਹਨੇ ਕਿਹਾ ਕਿ ਬਈ ਕਿਵੇਂ ਉਹ ਮੋਦੀ ਹਰਦਮ ਹਰ ਪਲ ਪੰਜਾਬ ਕੇ ਲੋਗੋਂ ਕੇ ਸਾਥ ਹੈ। ਇਹ ਉਹਨੇ ਹਰਦਮ ਹਰ ਪਲ ਇਹ ਕਨਕਲੂਜਨ 'ਚ ਕੀਤਾ। ਪਰ ਉਸਨੇ ਜਿਹੜਾ ਇਸ ਦੀ ਸ਼ੁਰੂਆਤ ਇਹ ਕੀਤੀ ਕਿ ਜੀ ਕਿਵੇਂ ਉਹ ਪੰਜਾਬੀਓ ਚੜ੍ਹਦੀ ਕਲਾ 'ਚੋਂ ਟੁੱਟੀ ਫੁੱਟੀ ਪੰਜਾਬੀ। ਲੇਕਿਨ ਇਹ ਦੱਸਣ ਦੇ ਲਈ ਕਿ ਭਾਈ ਚੜ੍ਹਦੀ ਕਲਾ ਦਾ ਓਪਨਿੰਗ ਰਿਮਾਰਕ ਸੀ। ਅੱਜ ਪੰਜਾਬ ਦੀ ਇਸ ਗੁਰੂਆਂ ਪੀਰਾਂ ਵਾਲੀ ਧਰਤੀ ਤੇ ਤੁਹਾਡੇ ਸਾਰਿਆਂ ਦੇ ਵਿੱਚ ਆ ਕੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਪੰਜਾਬੀਓ ਕਿਵੇਂ ਹੋ ਚੜ੍ਹਦੀ ਕਲਾ ਵਿੱਚ ਹੋ। ਹੁਣ ਉਹਨਾਂ ਨੂੰ ਪਤਾ ਹੈ ਕਿ ਵੀ ਇਹ ਚੜ੍ਹਦੀ ਕਲਾ ਸ਼ਬਦ ਲਫ਼ਜ਼ ਸਿੱਖਾਂ ਨੂੰ ਬਹੁਤ ਪਿਆਰਾ ਹੈ ਕਿਉਂਕਿ ਸਿੱਖ ਇਸਤੇਮਾਲ ਕਰਦੇ ਨੇ। ਇਹ ਉਹਦਾ ਓਪਨਿੰਗ ਸੀ ਤੇ ਕਨਕਲੂਜਨ 'ਚ ਉਹਨੇ ਕਿਹਾ ਜਦੋਂ ਉਹਨੇ ਕਨਕਲੂਡ ਕੀਤਾ ਮੋਦੀ ਹਰਦਮ ਹਰ ਪਲ ਪੰਜਾਬ ਕੇ ਲੋਗੋਂ ਕੇ ਸਾਥ ਹੈ। ਹੁਣ ਇਹ ਨੌਟੰਕੀ ਆਪਣੀ ਥਾਂ, ਹੋਰ ਦੇਣਾ ਦਵਾਣਾ ਤਾਂ ਕੀ ਹੁੰਦਾ ਹੈ। ਲੇਕਿਨ ਉਸ ਨੇ ਪੂਰੀ ਡਰਾਮੇਬਾਜ਼ੀ ਹੁਣ ਜਿਹੜੇ ਸਿੱਖਾਂ ਦੀ ਆਈਡੈਂਟੀਟੀ ਨੂੰ ਅੱਡ ਮੰਨਣ ਨੂੰ ਤਿਆਰ ਨਹੀਂ, ਉਹ ਹੁਣ ਪੰਜਾਬ ਦੇ ਵਿੱਚ ਲੁਕਦੇ ਕਿਹਦੇ ਪਿੱਛੇ ਨੇ? ਮਹਾਰਾਜਾ ਰਣਜੀਤ ਸਿੰਘ ਦੇ ਪਿੱਛੇ। ਉਹਨੂੰ ਜਿਹੜੀ ਉਹ ਕੇਵਲ ਢਿੱਲੋਂ ਬਣਾਇਆ ਪ੍ਰੈਜ਼ੀਡੈਂਟ, ਉਹਨੇ ਵੱਡੀ ਪੋਰਟਰੇਟ ਜਿਹੜੀ ਹੈ ਉਹ ਮੋਦੀ ਨੂੰ ਭੇਟ ਕੀਤੀ ਜਿਹੜੀ ਹੈ ਮਹਾਰਾਜਾ ਰਣਜੀਤ ਸਿੰਘ ਦੀ। ਔਰ ਆਪਣੀ ਸਪੀਚ ਦੇ ਵਿੱਚ ਮੋਦੀ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਹੈ। ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਸ ਦੇ ਵਿੱਚ ਖੁਸ਼ਹਾਲੀ ਸੀ, ਸੁਰੱਖਿਆ ਸੀ, ਸਦਭਾਵਨਾ ਸੀ, ਸਾਰੀਆਂ ਕਮਿਊਨਿਟੀਜ਼ ਦੇ ਵਿਚਾਲੇ। ਪਰ ਤੁਸੀਂ ਆਪਣੀ ਕਰਤੂਤ ਦੇਖੋ, ਤੁਸੀਂ 20 ਕਰੋੜ ਮੁਸਲਮਾਨਾਂ ਦੇ ਨਾਲ 22-23 ਕਰੋੜ ਜਿਹੜਾ 3-4 ਕਰੋੜ ਤੋਂ ਜ਼ਿਆਦਾ ਜਿਹੜੇ ਨੇ ਉਹ ਈਸਾਈਆਂ ਦੇ ਨਾਲ, ਦਲਿਤਾਂ ਦੇ ਨਾਲ, ਸਿੱਖਾਂ ਦੇ ਨਾਲ ਕੀ ਸਲੂਕ ਹੈ? ਤੁਹਾਨੂੰ ਸ਼ਰਮ ਨਹੀਂ ਆਉਂਦੀ? ਤੁਸੀਂ ਜੋ ਕੁਝ ਦਿੱਲੀ 'ਚ ਬੈਠੇ ਆ, ਜਿਸ ਕਿਸਮ ਦੀ ਨਫ਼ਰਤ, ਪੱਖਪਾਤੀ ਔਰ ਬਾਇਜ਼ ਰੂਲ ਤੁਸੀਂ ਕਰ ਰਹੇ ਹੋ, ਪੰਜਾਬ 'ਚ ਤੁਸੀਂ ਪ੍ਰੋਮਿਸ ਕਰ ਰਹੇ ਹੋ ਜੀ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਦੇਵਾਂਗੇ। ਉਹ ਕਹਿੰਦਾ ਔਰ ਪੰਜਾਬ 'ਚ ਕਹਿ ਰਿਹਾ ਹਰ ਇੱਕ ਨੂੰ ਪਤਾ ਹੈ ਪੰਜਾਬ 'ਚ ਕੀ ਹੋ ਰਿਹਾ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਡਿਟੀਰੀਓਰੇਟ ਹੈ, ਫਾਇਰਿੰਗ, ਐਕਸਟੋਰਸ਼ਨ, ਗੈਂਗਵਾਰ, ਡਰੱਗ ਸਮਗਲਿੰਗ ਹੋ ਰਹੀ ਹੈ, ਤੁਸੀਂ ਸਾਨੂੰ ਵੋਟਾਂ ਪਾਓ, ਅਸੀਂ ਤੁਹਾਨੂੰ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਵਾਂਗੇ। ਹੁਣ ਇਹ ਸਾਰੇ ਦੇ ਉੱਤੇ ਜਿਹੜੀ ਹੁਣ ਮੈਂ ਗੱਲ ਟਿੱਪਣੀ ਦੀ ਜਿਹੜੀ ਕੀਤੀ ਹੈ ਕਿ ਇੱਕ ਨੇ ਇਸ ਦੇ ਉੱਤੇ ਬੜਾ ਖੂਬਸੂਰਤ ਜਿਹੜਾ ਵਿਅੰਗ ਹੁੰਦਾ ਹੈ ਜਾਂ ਕਾਰਟੂਨ ਹੁੰਦਾ ਹੈ, ਉਹ ਸਭ ਤੋਂ ਇੰਟੈਲੀਜੈਂਟ ਲੋਕਾਂ ਦਾ ਜਿਹੜਾ ਵੱਡੀਆਂ ਕਿਤਾਬਾਂ ਲਿਖਦੇ ਨੇ ਉਹਦੇ ਨਾਲੋਂ ਵੀ ਕੁਝ ਲਾਈਨਾਂ ਦੇ ਵਿੱਚ ਉਹ ਕਿਹਾ ਜਾਂਦਾ। ਹੁਣ ਉਹਨੇ ਇਹ ਲਿਖਤ ਹੈ ਪਰਮਪਾਲ ਸਿੰਘ ਸਭਰਾਂ ਦੀ, ਉੱਤੇ ਉਹਨਾਂ ਨੇ
ਹੈਡਲਾਈਨ ਦਿੱਤਾ ਪੰਜਾਬੀਓ ਕਿਵੇਂ ਹੋ, ਕਿਉਂਕਿ ਇਹ ਲਫ਼ਜ਼ ਉਹਨੇ ਮੋਦੀ ਨੇ ਵਰਤੇ। ਬਿਲਕੁਲ। ਉਹ ਕਹਿੰਦਾ ਵੀ ਇੱਕ ਵਾਰ ਕਿਸੇ ਜ਼ਿਮੀਂਦਾਰ ਦੀ ਕਪਾਹ ਦੀ ਫਸਲ ਬਹੁਤ ਸੋਹਣੀ ਹੋਈ, ਸਾਰਾ ਖੇਤ ਕਪਾਹ ਦੇ ਰੂੰ ਨਾਲ ਲੱਦਿਆ ਪਿਆ ਸੀ। ਜ਼ਿਮੀਂਦਾਰ ਨੇ ਖਿੜੀ ਕਪਾਹ ਦੇਖ ਕੇ ਸੋਚਿਆ ਕਿ ਇਸ ਵਾਰ ਸਾਰਾ ਕਰਜ਼ਾ ਉਤਰ ਜਾਊਗਾ, ਘਰ ਦੀ ਛੱਤ ਵੀ ਨਵੀਂ ਹੋ ਜਾਊ। ਜ਼ਿਮੀਂਦਾਰ ਦੀ ਮਾਨਸਿਕ ਵਿਉਂਤਬੰਦੀ ਚੱਲ ਹੀ ਰਹੀ ਸੀ ਕਿ ਰਾਤ ਨੂੰ ਬਹੁਤ ਤੇਜ਼ ਮੀਂਹ ਹਨੇਰੀ ਝੱਖੜ ਆ ਗਿਆ। ਜ਼ਿਮੀਂਦਾਰ ਦਾ ਕਲੇਜਾ ਚੀਰਿਆ ਗਿਆ, ਫਸਲ ਮਾਰੀ ਗਈ। ਭਿੱਜਦੇ ਜ਼ਿਮੀਂਦਾਰ ਦੇ ਹੰਝੂ ਮੀਂਹ ਦੇ ਪਾਣੀ ਵਿੱਚ ਵੀ ਨਹੀਂ ਲੁਕ ਰਹੇ ਸਨ। ਬਿਜਲੀ ਕੜਕਦੀ ਦੇਖ ਜ਼ਿਮੀਂਦਾਰ ਦਾ 4 ਸਾਲ ਦਾ ਨਿੱਕਾ ਮੁੰਡਾ ਆਪਣੇ ਪਿਤਾ ਨੂੰ ਪੁੱਛਦਾ, ਪਾਪਾ ਆ ਬਿਜਲੀ ਕਿਉਂ ਕੜਕਦੀ ਹੈ? ਹੌਕਾ ਹਿੱਕ ਵਿੱਚ ਘੁੱਟ ਕੇ ਜ਼ਿਮੀਂਦਾਰ ਨੇ ਨਿਆਣੇ ਨੂੰ ਕਿਹਾ, ਪੁੱਤਰ ਰੱਬ ਟਾਰਚਾਂ ਮਾਰ-ਮਾਰ ਕੇ ਦੇਖ ਰਿਹਾ ਹੈ ਕਿ ਕਪਾਹ ਦਾ ਕੋਈ ਟਿੰਡਾ ਬਚਿਆ ਤਾਂ ਨਹੀਂ। ਸੋ ਇਹ ਉਹਨਾਂ ਨੇ ਕਿਹਾ ਕਿ ਅੱਜ ਹਰ ਪੱਖ ਤੋਂ ਲੁੱਟੇ ਪੁੱਟੇ ਟੁੱਟੇ ਖੁੱਸੇ ਕਰਜ਼ੇ ਦੀ ਮਾਰ ਨਾਲ ਹੰਭੇ ਹਾਰੇ ਪੰਜਾਬ ਨੂੰ, ਨਸ਼ਿਆਂ 'ਚ ਮੁੱਕੀ ਜਵਾਨੀ ਤੇ ਨਿਗਰਦੀ ਕਿਸਾਨੀ ਨੂੰ ਸਾਡੇ ਦੇਸ਼ ਦੇ ਹਾਕਮ ਟਾਰਚਾਂ ਮਾਰ-ਮਾਰ ਕੇ ਵੇਖ ਰਹੇ ਨੇ ਕਿ ਕੋਈ ਕਿਨਾਰਾ ਬਚਿਆ ਤਾਂ ਨਹੀਂ। ਇਹ ਹੈ ਜਿਹਦੇ 'ਚ ਮੈਂ ਸਮਝਦਾ ਵੀ ਇੱਕ ਬਰੀਫ ਮੈਸੇਜ ਤੁਸੀਂ ਇਹਨਾਂ ਦਾ ਜੋ ਹਾਲ ਹੈ, ਜੋ ਜਿਵੇਂ ਇਹ ਸਾਰੇ ਸਿੱਖੀ ਨੂੰ ਔਰ ਸਾਡੇ ਇਸ ਪਾਰਟ ਨੂੰ ਦੇਖਦੇ ਨੇ, ਔਰ ਇਸ ਦੇ ਉੱਤੇ ਸਾਡੀ ਭੈਣ ਅਮਨਜੋਤ ਕੌਰ ਉਹਨਾਂ ਦਾ ਵੀ ਇੱਕ ਬਰੀਫ ਜਿਹੀ ਟਿੱਪਣੀ ਹੈ, ਔਰ ਉਹਨਾਂ ਨੇ ਇਹ ਕਿਹਾ ਕਿ ਵੀ ਮੋਦੀਜ਼ ਰੈਲੀ ਵਾਜ਼ ਮੋਸਟਲੀ ਐਮਟੀ, not a single Sikh in his rally, mostly Hindus, and that too only BJP workers or RSS, BJP ਕਾਰਿਆਕਰਤਾਸ imported from other states. ਪੰਜਾਬ 'ਚ ਵੀ ਬਥੇਰੇ ਨੇ ਪ੍ਰਵਾਸੀ ਲਿਆ ਕੇ ਬਿਠਾਏ। His ਪੰਜਾਬੀ was also pathetic. ਹੁਣ ਇੱਥੇ ਜਦੋਂ ਆਇਆ ਸੀ ਹਿਊਸਟਨ, ਉਦੋਂ ਵੀ ਕਹਿੰਦਾ ਸੀ ਕਿ ਇਹ ਚੰਗਾ ਸੀ ਕਿ ਵੀ ਹਰ ਇੱਕ ਨੂੰ ਉਹ ਆਪਣੇ 4-5 ਬੋਲੀਆਂ ਬੋਲ ਕੇ ਦੱਸ ਰਿਹਾ ਸੀ। No one paid attention to him. This time I didn't even bother to listen to follow updates of what he said, but all I know is that his rally was a failure with empty seats, not Sikhs in it, no so-called loud cheers he is used to, कि कोई ताड़ियां नहीं ਵੱਜੀਆਂ, ਕੋਈ ਦੂਜਾ ਨਹੀਂ ਹੋਇਆ। ਟਿਲ ਤਾਂ ਉਹਨਾਂ ਨੇ ਲਾਇਆ ਹੋਏਗਾ, ਉਸ ਕਿਸਮ ਦੇ ਪਗੜੀ ਧਾਰੀ ਜਿਹੜੇ ਇਕੱਠੇ ਕੀਤੇ ਹੋਣਗੇ, ਲੇਕਿਨ ਹੁਣ ਉਹ ਬਿਲਕੁਲ ਜਿਵੇਂ ਵੀਰ ਸਭਰਾ ਨੇ ਕਿਹਾ ਕਿ ਵੀ ਉਹ ਜਿਵੇਂ ਜ਼ਿਮੀਂਦਾਰ ਆਪਣੇ ਬੱਚੇ ਨੂੰ ਕਹਿੰਦਾ ਵੀ ਰੱਬ ਟਾਰਚ ਮਾਰ ਕੇ ਦੇਖ ਰਿਹਾ, ਕੋਈ ਬਚ ਤਾਂ ਨਹੀਂ ਗਿਆ ਕੋਈ ਕਪਾਹ ਦਾ ਫੁੱਟਾ। ਤੇ ਇਵੇਂ ਹੀ ਇਹ ਹੁਣ ਦੇਖ ਰਹੇ ਤਬਾਹੀ ਲਈ। ਹੁਣ ਜਿਵੇਂ ਪੰਜਾਬ ਦੇ ਹੈਲਥ ਮਿਨਿਸਟਰ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਡਰੱਗਸ ਪੰਜਾਬ ਦੇ ਵਿੱਚ ਸੈਂਟਰ ਲਿਆ ਰਿਹਾ, ਉਹ ਬਿਠਾਇਆ ਹੋਇਆ ਹੈ। ਬਿਸ਼ਨੋਈ ਉਹਨੇ ਡਾਟਾ ਦਿੱਤਾ ਕਿ ਭਾਈ ਇੰਨੇ ਜਿਹੜਾ ਇਸ ਅੰਦਾਜ਼ ਦੇ ਵਿੱਚ ਵੀ 80% ਡਰੱਗਸ ਜਿਹੜੀਆਂ ਨੇ ਪੰਜਾਬ ਦੇ ਵਿੱਚ ਡੰਪ ਕੀਤੀਆਂ ਜਾ ਰਹੀਆਂ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਨੇ ਅਜੇ ਗਿਵ ਅਪ ਨਹੀਂ ਕਰਨਾ ਹੈ, ਲੇਕਿਨ ਇਹ ਜਿਹੜੀ ਸ਼ੁਰੂਆਤ ਦੇ ਵਿੱਚ ਇਹਨਾਂ ਦਾ ਇੱਕ ਬਹੁਤ ਵੱਡਾ ਜਿਹੜੀ ਇਹ ਪੋਪ ਲੀਲਾ ਜਿਹੀ ਕਰ ਰਹੇ ਨੇ। ਅਜੇ ਜਿਉਂ-ਜਿਉਂ ਹੋਏਗਾ ਇਹ ਖਰੀਦਣਗੇ ਵੀ, ਔਰ ਜਿਵੇਂ ਸਾਡੇ ਵੀਰ ਹਰਕੀਰਤ ਸਿੰਘ ਕਹਿੰਦੇ ਸੀ ਵੀ ਅਦਰਵਾਈਜ਼ ਤਾਂ ਨਹੀਂ ਸਿੱਖ ਇਹਨਾਂ ਨੂੰ ਵੋਟਾਂ ਪਾਉਂਦੇ, ਪਰ ਇਹਨਾਂ ਨੇ ATM ਔਰ ਦੂਸਰੀਆਂ ਜਿਹੜੀ EVM ਮਸ਼ੀਨਾਂ ਔਰ SIR ਦੇ ਥੱਲੇ ਕੱਟੀਆਂ ਵੋਟਾਂ ਔਰ ਦੂਜਿਆਂ ਦੇ ਨਾਲ ਜਿੱਤਣ ਦੀ ਕੋਸ਼ਿਸ਼ ਕਰਨਗੇ। ਪਰ ਅਸੀਂ ਸਮਝਦੇ ਹਾਂ ਵੀ ਇਹ ਹਾਲ ਦੀ ਘੜੀ ਪੰਜਾਬ ਦੇ ਲੋਕਾਂ ਨੇ, ਖਾਸ ਤੌਰ ਤੇ ਸਿੱਖ ਕੌਮ ਨੇ ਕਰਾਰੀ ਚਪੇੜ ਮਾਰੀ ਹੈ। ਬਿਲਕੁਲ ਆਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 516661959484। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।
ਸਿੱਖ ਕੌਮ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਖਾਲਿਸਤਾਨੀ ਸੰਘਰਸ਼ ਦੇ ਅਮਰ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ 17, 18 ਅਤੇ 19 ਜੁਲਾਈ ਨੂੰ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ, ਨਿਊਯਾਰਕ ਵਿਖੇ ਕਰਵਾਇਆ ਜਾ ਰਿਹਾ ਹੈ। 17 ਜੁਲਾਈ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 19 ਜੁਲਾਈ ਨੂੰ ਭੋਗ ਉਪਰੰਤ ਵਿਸ਼ਾਲ ਦੀਵਾਨ ਸਜਾਏ ਜਾਣਗੇ। ਇਸ ਮੌਕੇ 1984 ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਵਿਸ਼ੇਸ਼ ਐਗਜ਼ੀਬਿਸ਼ਨ ਵੀ ਲਗਾਈ ਜਾਵੇਗੀ। ਆਓ ਪਰਿਵਾਰਾਂ ਸਮੇਤ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰੀਏ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ। ਧੰਨਵਾਦ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 1920 ਦੇ ਅਕਾਲੀ ਮੋਰਚਿਆਂ ਦੇ ਦੌਰ ਵਿੱਚ ਜਿਹੜਾ ਤੇਜਾ ਸਿੰਘ ਸਮੁੰਦਰੀ ਬਹੁਤ ਵੱਡੇ ਅਕਾਲੀ ਲੀਡਰ ਸਨ। ਉਹਨਾਂ ਦਾ ਪੋਤਾ ਤਰਨਜੀਤ ਸਿੰਘ ਸੰਧੂ ਸਾਬਕਾ ਅੰਬੈਸਡਰ ਅਮਰੀਕਾ ਬੀਜੇਪੀ ਦਾ ਜ਼ਰ ਖਰੀਦ ਬਣਿਆ ਅਤੇ ਹੁਣ ਉਹ ਦਿੱਲੀ ਦਾ ਲੈਫਟੀਨੈਂਟ ਗਵਰਨਰ ਹੈ। ਸਿੱਖਾਂ ਨੂੰ ਭਰਮਾਉਣ ਲਈ ਬੀਜੇਪੀ ਨੇ ਤੇਜਾ ਸਿੰਘ ਸਮੁੰਦਰੀ ਨੂੰ ਜਿੱਥੇ ਸ਼ਹੀਦ ਐਲਾਨਿਆ, ਉੱਥੇ ਦਿੱਲੀ ਵਿੱਚ ਇੱਕ ਸਮਾਗਮ ਕਰਵਾਇਆ ਅਤੇ ਜਲੰਧਰ ਵਿੱਚ ਮੋਦੀ ਨੇ ਆਪਣੀ ਸਪੀਚ ਵਿੱਚ ਸਮੁੰਦਰੀ ਨੂੰ ਸ਼ਰਧਾਂਜਲੀ ਦਿੱਤੀ। ਸੋ ਕਿੰਨੀ ਵੱਡੀ ਬੇਈਮਾਨੀ ਦੀ ਖੇਡ ਹੈ ਉਹ ਚੱਲ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਥਾਪੋ ਪੋਸਟ। ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, RSS 1925 ਦੇ ਵਿੱਚ ਹੋਂਦ ਦੇ ਵਿੱਚ ਆਈ, ਡਾਕਟਰ ਹੈਡਗਵੇਅਰ ਔਰ ਫਿਰ ਗੋਲਵਲਕਰ ਔਰ ਹੁਣ ਜਿਹੜਾ ਮੋਹਨ ਭਾਗਵਤ ਉਹਨੂੰ ਲੀਡ ਕਰਦਾ ਹੈ। ਇਹ ਠੀਕ ਹੈ ਕਿ 100 ਸਾਲ 'ਚ ਇੱਕ ਹਿੰਦੂ ਸੰਗਠਨ, ਹਿੰਦੂਤਵਾ ਟਰਮੀਨੋਲੋਜੀ ਜਿਹੜੀ ਹੈ ਉਹ ਸਾਵਰਕਰ ਦੀ, ਜਿਹੜਾ ਸਾਵਰਕਰ ਫਿਰ ਅੰਗਰੇਜ਼ਾਂ ਦਾ ਪਿੱਠੂ ਬਣਿਆ, ਅੰਗਰੇਜ਼ਾਂ ਤੋਂ ਪੈਨਸ਼ਨ ਵੀ ਲੈਂਦਾ ਸੀ, ਜਿਸ ਨੂੰ ਜਿਹੜਾ ਹੈ ਉਹ ਲਗਾਤਾਰਤਾ ਨਾਲ ਫਿਰ ਜਿਹੜਾ ਨਥੂਰਾਮ ਗੋਡਸੇ ਸਾਵਰਕਰ ਦਾ ਹਿੰਦੂ ਮਹਾਸਭਾ ਦਾ ਪ੍ਰਧਾਨ ਬਣਿਆ। ਸਾਵਰਕਰ ਬਿਲਕੁਲ ਪ੍ਰੋ ਬ੍ਰਿਟਿਸ਼ਰ ਸਾਵਰਕਰ ਔਰ ਪ੍ਰੋ ਬ੍ਰਿਟਿਸ਼ਰ RSS। ਈਵਨ ਆ ਜਿਹੜੇ ਹੁਣ ਸ਼ੰਕਰਾਚਾਰੀਆ ਜਿਨ੍ਹਾਂ ਨੂੰ RSS ਦਾ ਅਸਲੀ ਚਿਹਰਾ ਸਾਹਮਣੇ ਆਉਣਾ ਸ਼ੁਰੂ ਹੋਇਆ, ਉਹਨਾਂ ਨੇ ਕਿਹਾ ਵੀ ਇਹਨਾਂ ਨੇ ਤਾਂ ਕਦੇ ਆ ਹੁਣ ਅਯੁੱਧਿਆ ਮੰਦਿਰ ਤੇ ਦੂਜਾ ਤਾਂ 1992 'ਚ ਇਹਨਾਂ ਨੇ ਗੱਲ ਸ਼ੁਰੂ ਕੀਤੀ ਜਦੋਂ ਪਾਲਮਪੁਰ ਸੈਸ਼ਨ ਇਹਨਾਂ ਦਾ ਹੋਇਆ, ਵੀ ਇਹਨਾਂ ਦਾ ਤਾਂ ਕਦੇ ਕੋਈ ਕੰਟਰੀਬਿਊਸ਼ਨ ਨਹੀਂ। ਹੁਣ RSS ਦਾ ਇੱਕ ਵੀ ਬੰਦਾ ਪ੍ਰੀ 47 ਪੀਰੀਅਡ 'ਚ ਐਸਾ ਨਹੀਂ ਹੈ ਜਿਹਨੇ ਜੇਲ੍ਹ ਕੱਟੀ ਹੋਏ ਅੰਗਰੇਜ਼ਾਂ ਤੋਂ ਆਜ਼ਾਦੀ ਦੇ ਲਈ। ਦੂਜਾ ਕੋਈ ਬੈਕਗਰਾਊਂਡ ਨਹੀਂ। ਅੰਗਰੇਜ਼ਾਂ ਦਾ ਪਿੱਠੂ ਸਾਵਰਕਰ ਜਿਹੜਾ ਹਾਲਾਂਕਿ ਸਿੱਧੇ ਤੌਰ ਤੇ RSS ਨਾਲ ਨਹੀਂ ਸੀ, ਪਰ ਉਹਦੀ ਆਈਡੀਓਲੋਜੀ ਜਾਂ ਉਹਦਾ ਵਿਚਾਰਧਾਰਾ ਹਿੰਦੂਤਵਾ ਨੂੰ RSS ਨੇ ਆਪਣੀ ਪੋਲੀਟੀਕਲ ਏਜੰਡੇ ਦੇ ਤੌਰ ਤੇ ਅਡਾਪਟ ਕੀਤਾ। ਔਰ ਇਸੇ ਤਰ੍ਹਾਂ ਉਹਨਾਂ ਨੇ, ਕਿਉਂਕਿ ਜਿਨ੍ਹਾਂ ਦੇ ਕੋਲ ਕੋਈ ਵੈਸੇ ਤਾਂ ਓਵਰਆਲ ਵੀ ਜੇ ਬ੍ਰਾਹਮਣਵਾਦ ਜਾਂ ਜਿਹਨੂੰ ਅੱਜ ਹਿੰਦੂਤਵਾ ਕਿਹਾ ਜਾਂਦਾ ਦੇਖਿਆ ਜਾਏ ਤਾਂ ਇਹਨਾਂ ਦਾ ਕੋਈ ਆਪਣਾ ਇਤਿਹਾਸ ਤਾਂ ਹੈ ਹੀ ਨਹੀਂ ਹੈ। ਇਸੇ ਲਈ ਬੇਸ਼ੱਕ ਵੇਦ ਸ਼ਾਸਤਰ ਸਿਮਰਤੀਆਂ ਇਹ ਆਪਣੇ ਆਪ ਦੇ ਵਿੱਚ ਟ੍ਰੀਟਾਈਜ਼ ਸਨ, ਫਿਲਾਸਫੀ ਦੀ ਗੱਲ ਸੀ। ਦੂਸਰਾ, ਲੇਕਿਨ ਜਿਸ ਬੁਨਿਆਦ ਦੇ ਉੱਤੇ ਅੱਜ ਹਿੰਦੂ ਧਰਮ ਖੜਾ ਹੈ ਉਹ ਤਾਂ ਪੁਰਾਣਿਕ ਹਿੰਦੂ ਧਰਮ ਹੈ। 18 ਪੁਰਾਣ ਨੇ, ਪੁਰਾਣ ਗੌਸਿਪਸ ਨੇ, ਇਮੈਜੀਨੇਸ਼ਨ ਜਿਹਦੇ ਚੋਂ, ਕਿਉਂਕਿ ਰਾਮ ਜੀ, ਕ੍ਰਿਸ਼ਨ ਜੀ ਜਾਂ ਅਵਤਾਰ ਜਾਂ ਸ਼ਿਵ ਜੀ ਜਾਂ ਵਿਸ਼ਨੂੰ ਜਾਂ ਬ੍ਰਹਮਾ ਇਹ ਕੋਈ ਤੁਹਾਨੂੰ ਰਿਗਵੇਦ ਦੇ ਵਿੱਚ ਤਾਂ ਨਹੀਂ ਮਿਲਦੇ, ਨਾ ਹੀ ਉਹਨਾਂ ਦੇ ਵੈਦਿਕ ਸਾਹਿਤ ਦੇ ਵਿੱਚ ਹੈ। ਇਹ ਬਹੁਤ ਕਰੰਟ ਜਿਹੜੇ ਨੇ, ਲੇਕਿਨ ਉਸ ਦੇ ਉੱਤੇ ਔਰ ਉਹ ਇੱਕ
ਵੱਡੀ ਇਮੈਜੀਨੇਸ਼ਨ 'ਚੋਂ ਪੈਦਾ ਹੋਇਆ ਅਵਤਾਰਵਾਦ ਹੈ। ਔਰ ਈਵਨ ਤੁਲਸੀ ਰਾਮਾਇਣ ਜਿਹਦੇ ਥੱਲੇ ਅਯੁੱਧਿਆ ਤੇ ਰਾਮ ਤੇ ਉਸਾਰਾ ਬਣ ਗਏ, ਇਹ ਤੁਲਸੀਦਾਸ 16ਵੀਂ ਸਦੀ 'ਚ ਹੋਇਆ। ਯਾਨੀ ਉਹਨਾਂ ਦੀ ਉਸ ਨਾਲ ਜੁੜੀ ਹਿਸਟਰੀ ਵੀ ਕੋਈ 600 ਸਾਲ ਦੀ ਨਹੀਂ ਹੈ। ਲੇਕਿਨ ਜਿਨ੍ਹਾਂ ਦੇ ਕੋਲ ਅੱਜ ਪਾਵਰ ਹੈ ਨਾ, ਇਹਨਾਂ ਦਾ ਕੋਈ ਫਿਲਸਫੀਕਲ ਬੇਸ ਹੈ ਜਿਹਦੇ ਤੋਂ ਤੁਸੀਂ ਕੋਈ ਪ੍ਰਾਈਡ ਲੈ ਸਕੋ। ਹਿਊਮਨ ਰੇਸ ਇੱਕ ਹੋਣ ਦੀ ਗੱਲ ਹੈ ਹੀ ਨਹੀਂ, ਕਿਉਂਕਿ ਖੜਾ ਹੀ ਹਿੰਦੂ ਧਰਮ ਵਰਣ ਆਸ਼ਰਮ ਦੇ ਉੱਤੇ ਹੈ, ਜ਼ਾਤ ਪਾਤੀ ਪ੍ਰਥਾ ਦੇ ਉੱਤੇ ਹੈ। ਨਾ ਇਹਨਾਂ ਕੋਲ ਕੋਈ ਸ਼ਹੀਦ ਦਾ ਕਨਸੈਪਟ ਸੀ, ਕਿਉਂਕਿ ਸ਼ਹੀਦ ਦਾ ਤਾਂ ਪੈਰਲਲ ਲਫ਼ਜ਼ ਹੀ ਕੋਈ ਜਿਹੜਾ ਹੈ ਉਹ ਨਾ ਸੰਸਕ੍ਰਿਤ ਨਾ ਕਿਸੇ ਰੀਜਨਲ ਲੈਂਗੁਏਜ 'ਚ ਐਗਜ਼ਿਸਟ ਕਰਦਾ। ਹੁਣ ਇਹ ਹਿੰਦੀ ਕਿਤਾਬਾਂ 'ਚ ਕਿਸੇ ਦੇ ਇਸ ਤਰ੍ਹਾਂ ਮਰਨ ਨੂੰ ਵੀਰ ਗਤੀ ਕੋ ਪ੍ਰਾਪਤ ਹੋਏ ਇਹ ਲਫ਼ਜ਼ ਲਿਖਣ ਲੱਗ ਗਏ ਨੇ, ਲੇਕਿਨ ਕੋਈ ਲਫ਼ਜ਼ ਸ਼ਹੀਦ ਦਾ ਜਿਹੜਾ ਇਹਨਾਂ ਦੀ ਜ਼ੁਬਾਨ ਦੇ ਵਿੱਚ ਨਹੀਂ ਹੈ। ਹੁਣ ਕਿਉਂਕਿ ਜਦੋਂ ਅਸੀਂ ਸਿੱਖੀ ਦੀ ਗੱਲ ਕਰਦੇ ਹਾਂ ਜਾਂ ਸਿੱਖੀ ਨੂੰ ਇਹ ਆਪਣੇ 'ਚ ਸਮਾਉਣਾ ਚਾਹੁੰਦੇ ਨੇ, ਜਾਂ ਸਿੱਖ ਜਿਹੜੇ ਕਿਰਦਾਰ ਨੇ ਉਹਨਾਂ ਦੇ ਨਾਲ ਆਪਣਾ ਆਪ ਜੋੜ ਕੇ ਉਹਨੂੰ ਭਾਰਤ ਮਾਤਾ ਦੇ ਪੈਰਾਂ 'ਚ ਬਿਠਾਉਣਾ ਚਾਹੁੰਦੇ ਨੇ, ਤੇ ਤੁਹਾਨੂੰ ਇਹ ਸਮਝ ਆ ਜਾਣੀ ਚਾਹੀਦੀ, ਕਿਉਂਕਿ ਇਹਨਾਂ ਕੋਲ ਆਪਣਾ ਕੁਝ ਵੀ ਨਹੀਂ ਹੈ। ਜਦੋਂ ਨਹੀਂ ਹੁੰਦਾ ਤੁਸੀਂ ਇਧਰੋਂ ਉਧਰੋਂ ਚਲੋ ਉਧਾਰ ਮੰਗ ਲਓ, ਪਰ ਤੁਸੀਂ ਉਹਦੇ ਉੱਤੇ ਸਟੈਂਪ ਆਪਣੀ ਲਾ ਕੇ ਤੁਸੀਂ ਕਹੋ ਕਿ ਜੀ ਇਹ ਸਾਡਾ ਹੀ। ਹੁਣ 4 ਸਾਹਿਬਜ਼ਾਦੇ ਮਾਤਾ ਗੁਜਰੀ ਜੀ, ਉਹਨਾਂ ਦਾ ਕੌਣ ਮੁਕਾਬਲਾ ਕਰ ਸਕਦਾ? ਲੇਕਿਨ ਤੁਸੀਂ ਇਹ ਕਹੋ ਜੀ ਅਸੀਂ ਤਾਂ ਵੀਰ ਬਾਲ ਦਿਵਸ ਬਣਾਤਾ। ਹੁਣ ਇਹ ਇਵੇਂ ਜੇ ਸਕੂਲਾਂ 'ਚ ਪੜ੍ਹਾਇਆ ਜਾ ਰਿਹਾ, ਪੜ੍ਹਾ ਕੀ ਰਹੇ ਨੇ ਕਿ ਜੀ ਉਹਨਾਂ ਨੇ ਜਿਹੜਾ ਉਹ ਸਨਾਤਨ ਦੀ ਰੱਖਿਆ ਦੇ ਲਈ ਜਿਹੜਾ ਉਹ ਕੁਰਬਾਨੀ ਕੀਤੀ, ਔਰ ਹਿੰਦੂ ਧਰਮ ਦੇ ਲਈ, ਔਰ ਦੂਸਰਾ ਖਾਲਸਾ ਜਿਹੜਾ ਇਹ ਸੌਰਡ ਆਰਮ ਹੈ ਹਿੰਦੂਇਜ਼ਮ ਦੀ, ਉਸੇ ਸਾਰੇ ਦੇ ਥੱਲੇ। ਹੁਣ ਕਿਉਂਕਿ ਬੀਜੇਪੀ ਨੇ ਸਿੱਖਾਂ ਦੇ ਵਿੱਚ ਪੰਜਾਬ ਦੇ ਵਿੱਚ 2027 'ਚ ਆਪਣਾ ਜਿਹੜਾ ਆਧਾਰ ਬਣਾਉਣ ਦੇ ਲਈ, ਹਾਲ ਦੀ ਘੜੀ ਉਹਨਾਂ ਦੇ ਕੋਈ MP ਪੰਜਾਬ 'ਚੋਂ ਨਹੀਂ ਹੈ। 2 ਸੀਟਾਂ ਵਿਧਾਨ ਸਭਾ 'ਚ ਨੇ ਉਹਨਾਂ ਦੀਆਂ, ਬਿਲਕੁਲ। ਹੁਣ ਉਹਨਾਂ ਨੂੰ ਕੋਈ ਨਾ ਕੋਈ ਪਿਛੋਕੜ ਚਾਹੀਦਾ ਹੈ, ਇਸ ਲਈ ਉਹਨਾਂ ਨੇ ਇੱਕ ਤਾਂ ਇਹ ਯਤਨ ਕੀਤਾ ਕਿ ਵੀ ਜਿਹਨਾਂ ਦੇ ਪਰਿਵਾਰਾਂ 'ਚ ਥੋੜ੍ਹਾ ਬਹੁਤ ਉਹਨਾਂ ਦਾ ਸਿੱਖੀ ਦੇ ਨਾਲ ਜਾਂ ਕੋਈ ਉਹਨਾਂ ਦੀ ਦੇਣ ਸੀ ਉਹਨਾਂ ਦੇ ਬਜ਼ੁਰਗਾਂ ਦੀ, ਉਹਨਾਂ ਨੂੰ ਖਰੀਦੋ। ਜਦੋਂ ਤੁਸੀਂ ਕਿਹਾ ਵੀ ਜ਼ਰ ਖਰੀਦ ਤਰਨਜੀਤ ਸਿੰਘ ਸੰਧੂ, ਹੁਣ ਤਰਨਜੀਤ ਸਿੰਘ ਸੰਧੂ ਬਿਸ਼ਨ ਸਿੰਘ ਸਮੁੰਦਰੀ ਦਾ ਮੁੰਡਾ ਹੈ, ਬਿਸ਼ਨ ਸਿੰਘ ਸਮੁੰਦਰੀ ਤੇਜਾ ਸਿੰਘ ਸਮੁੰਦਰੀ ਦਾ ਮੁੰਡਾ ਹੈ। ਹੁਣ ਜਿਹੜਾ ਜ਼ਿਲ੍ਹਾ ਅੱਜ ਜਿਸ ਨੂੰ ਫੈਸਲਾਬਾਦ ਕਹਿੰਦੇ ਨੇ, ਇਹ ਕਿੰਗ ਫੈਸਲ ਦੇ ਨਾਂ 'ਤੇ ਰੱਖਿਆ ਹੈ, ਇਹਦਾ ਨਾਂ ਲਾਇਲਪੁਰ ਸੀ। ਲਾਇਲ ਜਿਹੜਾ ਗੋਰਾ ਸੀ ਉਹ ਲੈਫਟੀਨੈਂਟ ਗਵਰਨਰ ਸੀ ਪੰਜਾਬ ਦਾ 1880-85 'ਚ। ਉਹਨੂੰ ਲੱਗਾ ਕਿ ਵੀ, ਔਰ ਇਹ ਸਾਰਾ ਜੰਗਲੀ ਇਲਾਕਾ ਸੀ, ਇੱਥੋਂ ਰਹਿਣ ਵਾਲਿਆਂ ਨੂੰ ਵੀ ਜੰਗਲੀ ਕਹਿੰਦੇ ਸੀ, ਉਹਨੂੰ ਇਹ ਲੱਗਾ ਕਿ ਵੀ ਇਹਨੂੰ ਡਿਵੈਲਪ ਕੀਤਾ ਜਾਏ। ਜਿਹੜਾ ਲਾਇਲਪੁਰ ਹੈ ਉਸ ਨੂੰ ਉਹਨੇ ਹੀ ਇੱਕ ਸ਼ਹਿਰ ਦੇ ਤੌਰ ਦੇ ਉੱਤੇ ਡਿਵੈਲਪ ਕੀਤਾ ਲੈਫਟੀਨੈਂਟ ਗਵਰਨਰ ਨੇ, ਔਰ ਹੁਣ ਵੀ ਇੱਕ ਆਠੇ ਦੀ ਸ਼ੇਪ 'ਚ ਉਹਨਾਂ ਦਾ ਬਾਜ਼ਾਰ ਬਣਦਾ ਹੈ। ਦੂਸਰਾ, ਔਰ ਉਹਨੂੰ ਜਿਹੜਾ ਬਾਅਦ ਦੇ ਵਿੱਚ ਜਿਹੜਾ ਇੱਕ ਵੱਡਾ ਲਾਇਲਪੁਰ ਦੀਆਂ ਤਹਿਸੀਲਾਂ ਵੀ, ਔਰ ਲਾਇਲਪੁਰ ਜ਼ਿਲ੍ਹੇ ਦੀ ਇੱਕ ਤਹਿਸੀਲ ਸਮੁੰਦਰੀ ਸੀ। ਹੁਣ ਜਿਹੜੇ ਕਿਸਾਨ ਜਿਨ੍ਹਾਂ ਨੂੰ ਪੰਜਾਬ 'ਚੋਂ, ਇੱਧਰਲੇ ਪੰਜਾਬ 'ਚੋਂ ਲਿਜਾ ਕੇ ਉੱਧਰ ਜ਼ਮੀਨਾਂ ਦਿੱਤੀਆਂ ਗਈਆਂ, ਪਾਣੀ ਕਿਉਂਕਿ ਨਹਿਰੀ ਸਿਸਟਮ ਲਿਆਂਦਾ, ਉਹੀ ਪੀਰੀਅਡ ਸੀ ਕੈਨਾਲ ਸਿਸਟਮ ਲਿਆਂਦਾ, ਔਰ ਉਹਦੇ 'ਚ ਬਹੁਤ ਸਾਰੇ ਜਿਹੜੇ ਇੱਧਰਲੇ ਪੰਜਾਬ ਦੇ ਮਾਝੇ ਮਾਲਵੇ ਦੁਆਬੇ ਦੇ, ਮਾਝਾ ਦੁਆਬਾ ਜ਼ਿਆਦਾ ਸੀ, ਮਾਲਵੇ 'ਚੋਂ ਬਹੁਤ ਜ਼ਿਆਦਾ ਨਹੀਂ ਸੀ, ਉਹੀ ਕਿਸਾਨਾਂ ਨੇ ਜਾ ਕੇ ਉੱਧਰ ਜ਼ਮੀਨਾਂ ਆਬਾਦ ਕੀਤੀਆਂ ਤੇ ਉੱਥੇ ਉਹਨਾਂ ਨੇ ਚੱਕ ਨੰਬਰ ਬਣਾ ਦਿੱਤੇ ਤੇ ਦੂਜੇ। ਸੋ ਤੇਜਾ ਸਿੰਘ ਸਮੁੰਦਰੀ ਜਿਨ੍ਹਾਂ ਦੀ ਬੈਕਗ੍ਰਾਉਂਡ ਫੌਜ ਵੀ ਉਹਨਾਂ ਨੇ ਸਰਵ ਕੀਤਾ ਹੋਇਆ ਸੀ, ਤਰਨਤਾਰਨ ਦੇ ਨੇੜਿਓਂ ਉੱਠ ਕੇ ਗਏ ਸੀ, ਸਮੁੰਦਰੀ ਤਹਿਸੀਲ ਸੀ ਜਿਹਦੇ 'ਚੋਂ ਰਹਿੰਦੇ ਸੀ, ਤੇ ਇਸ ਲਈ ਉਹਨਾਂ ਦੇ ਨਾਂ ਨਾਲ ਤੇਜਾ ਸਿੰਘ ਸਮੁੰਦਰੀ ਲੱਗਾ। ਹੁਣ ਉਹ ਇੱਕ ਵੱਡੇ ਲੀਡਰ ਸੀ। ਜੇ ਅਕਾਲੀਆਂ ਦੇ ਉਸ ਦੌਰ ਦੇ 5 ਵੱਡੇ ਲੀਡਰ ਕਹਿਣੇ ਹੋਣ, ਖੜਗ ਸਿੰਘ, ਮਾਸਟਰ ਤਾਰਾ ਸਿੰਘ ਤੇ ਤੇਜਾ ਸਿੰਘ ਸਮੁੰਦਰੀ ਤੀਸਰੇ ਨੰਬਰ ਤੇ ਹੋਏਗਾ। ਇਸ ਲੈਵਲ ਦੇ ਉੱਤੇ ਕੁਰਬਾਨੀ, ਜੇਲਾਂ ਕੱਟਣੀਆਂ, ਔਰ ਗੁਰਦੁਆਰਾ ਸੁਧਾਰ ਲਹਿਰ ਦੇ ਵੇਲੇ ਬਹੁਤ ਵੱਡੀ ਕੰਟਰੀਬਿਊਸ਼ਨ। ਔਰ ਇਹੀ ਕਾਰਨ ਹੈ ਕਿ ਅੱਜ ਵੀ ਜਿਹੜਾ ਸ਼੍ਰੋਮਣੀ ਕਮੇਟੀ ਦਾ ਦਫ਼ਤਰ ਹੈ ਅੰਮ੍ਰਿਤਸਰ ਦੇ ਵਿੱਚ, ਉਹਦਾ ਨਾਂ ਹੀ ਤੇਜਾ ਸਿੰਘ ਸਮੁੰਦਰੀ ਹਾਲ ਹੈ, ਤੇਜਾ ਸਿੰਘ ਸਮੁੰਦਰੀ ਦੇ ਨਾਂ 'ਤੇ ਰੱਖਿਆ ਹੋਇਆ। ਔਰ ਬਿਸ਼ਨ ਸਿੰਘ ਸਮੁੰਦਰੀ ਜਿਹੜਾ ਤੇਜਾ ਸਿੰਘ ਸਮੁੰਦਰੀ ਦਾ ਲੜਕਾ ਸੀ, ਬਹੁਤ ਹੀ ਜਿਹੜਾ ਸਿੱਖੀ ਵੈਲਿਊਜ਼ ਨਾਲ ਜੁੜਿਆ ਹੋਇਆ, ਲੰਮਾ ਝੰਮਾ ਚਿਹਰੇ 'ਤੇ ਪੂਰੀ ਇੱਕ ਉਹ ਜਿਹੜਾ ਇੱਕ ਨੂਰ ਟਪਕਦਾ। ਉਹ ਸਵੇਰੇ ਤੁਰ ਕੇ ਘਰੋਂ ਜਿਹੜੇ ਨੇ ਹਰਿਮੰਦਰ ਸਾਹਿਬ ਦਰਸ਼ਨਾਂ ਨੂੰ ਆਉਂਦੇ ਸੀ ਸਵੇਰੇ 4, 4:30। ਮੈਂ ਕਈ ਵਾਰ ਉਹਨਾਂ ਦੇ ਦੀਦਾਰ ਕੀਤੇ। ਔਰ ਜਦੋਂ 1969 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ 500 ਸਾਲਾ ਪ੍ਰਕਾਸ਼ ਪੁਰਬ ਸੀ, ਉਦੋਂ ਇਹ ਫੈਸਲਾ ਹੋਇਆ, ਪੰਜਾਬ 'ਚ ਅਕਾਲੀਆਂ ਦੀ ਗਵਰਨਮੈਂਟ ਸੀ, ਕਿ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਦੇ ਉੱਤੇ ਯੂਨੀਵਰਸਿਟੀ ਬਣਾਈ ਜਾਏ। ਗੁਰੂ ਨਾਨਕ ਯੂਨੀਵਰਸਿਟੀ ਬਣੀ,
ਔਰ ਅੱਜ ਜਿਹੜਾ ਬੀਜੇਪੀ ਜਾਂ ਉਹਦਾ ਬਿਸ਼ਨ ਸਿੰਘ ਸਮੁੰਦਰੀ ਦਾ ਮੁੰਡਾ ਤਰਨਜੀਤ ਸਿੰਘ ਸੰਧੂ ਜਿਹੜਾ ਫੋਰਨ ਸਰਵਿਸ ਸੀ, ਐਂਬੈਸਡਰ ਸੀ, ਔਰ ਇਹਦੇ ਇੱਥੇ ਹੁੰਦਿਆਂ ਹੀ ਜਦੋਂ ਐਂਬੈਸਡਰ ਸੀ ਟਰਾਂਸਨੈਸ਼ਨਲ ਰਿਪਰੈਸ਼ਨ ਹੋਇਆ, ਹਰਦੀਪ ਸਿੰਘ ਨਿੱਜਰ ਦਾ ਮਰਡਰ, ਜਿਹਦੇ 'ਚ ਉਹ ਇੱਕ ਸ਼ਰੀਕ ਹੈ ਬਿਲਕੁਲ। ਔਰ ਇਹ ਜਿਹੜਾ ਹੈ ਇਹਦਾ ਕੀ ਰੋਲ ਹੈ ਉਹ ਅਸੀਂ ਜ਼ਿਕਰ ਕਰਾਂਗੇ ਕਿ ਭਾਈ ਹੁਣ ਇਹ ਕਿਵੇਂ ਹੈ। ਹੁਣ ਜਦੋਂ ਗੁਰੂ ਨਾਨਕ ਯੂਨੀਵਰਸਿਟੀ ਬਣਾਉਣ ਦਾ ਵੀ ਫੈਸਲਾ ਹੋਇਆ, ਜਿਹਦਾ ਪਹਿਲਾ ਵਾਈਸ ਚਾਂਸਲਰ ਇਹਦਾ ਤਰਨਜੀਤ ਸਿੰਘ ਸੰਧੂ ਦਾ ਪਿਓ ਬਿਸ਼ਨ ਸਿੰਘ ਸਮੁੰਦਰੀ ਬਣਿਆ, ਤੇਜਾ ਸਿੰਘ ਸਮੁੰਦਰੀ ਦਾ ਮੁੰਡਾ, ਭਾਰਤੀ ਜਨਸੰਘ ਕੈਬਨਿਟ 'ਚੋਂ ਨਿਕਲ ਗਏ ਸੀ। ਉਹਨਾਂ ਨੇ ਕਿਹਾ ਕਿ ਜੀ ਬਿਲਕੁਲ ਨਹੀਂ, ਜੇ ਗੁਰੂ ਨਾਨਕ ਦੇ ਨਾਂ 'ਤੇ ਯੂਨੀਵਰਸਿਟੀ ਬਣਾਉਣੀ ਹੈ ਤੇ ਫਿਰ ਜਲੰਧਰ ਦੇ ਵਿੱਚ ਸਵਾਮੀ ਦਿਆਨੰਦ ਦੇ ਨਾਂ ਦੇ ਉੱਤੇ ਯੂਨੀਵਰਸਿਟੀ ਬਣਾਈ ਜਾਏ। ਔਰ ਉਸ ਵੇਲੇ ਸੁਖਜਿੰਦਰ ਸਿੰਘ ਇਹਦੇ ਸੁਖਪਾਲ ਖਹਿਰੇ ਦਾ ਪਿਤਾ, ਉਹਨਾਂ ਨੇ ਕਿਹਾ ਕਿ ਵੀ ਦਿਆਨੰਦ ਜੰਮਿਆ ਗੁਜਰਾਤ ਦੇ ਵਿੱਚ, ਜੇ ਯੂਨੀਵਰਸਿਟੀ ਬਣਨੀ ਹੈ ਉੱਥੇ ਬਣਾਓ। ਪਰ ਇਸ ਦੇ ਮੁੱਦੇ ਦੇ ਉੱਤੇ ਭਾਰਤੀ ਜਨਸੰਘ ਜਿਹੜਾ ਇਹਨਾਂ ਦੀ ਪ੍ਰੀਡੈਸੈਸਰ ਹੈ ਬੀਜੇਪੀ, ਉਹਨਾਂ ਨੇ ਹਕੂਮਤ ਛੱਡ ਦਿੱਤੀ ਸੀ, ਨਿਕਲ ਗਏ ਸੀ ਔਰ ਸਰਕਾਰ ਤੋੜ ਦਿੱਤੀ ਸੀ। ਹੁਣ ਅੱਜ ਜੇ ਇਹ ਉਹਦਾ ਬਿਸ਼ਨ ਸਿੰਘ ਸਮੁੰਦਰੀ ਦਾ ਮੁੰਡਾ ਕੁਰਾਏ ਪਿਆ, ਵਿਕਿਆ ਹੋਇਆ, ਜ਼ਰ ਖਰੀਦ, ਪਗੜੀ ਧਾਰੀ, ਭੁੱਖਾ ਆਦਮੀ ਇਹਨਾਂ ਦੇ ਖੈਮੇ 'ਚ ਜੁਆਇਨ ਕਰਦਾ ਹੈ, ਔਰ ਇਹ ਐਂਬੈਸਡਰ ਬਣਨ ਤੋਂ ਇੱਕਦਮ ਬਾਅਦ ਜਿਹੜਾ ਹੈ, ਕਿਉਂਕਿ ਇਨਸਾਈਡਰ ਹੈ, ਟਰਾਂਸਨੈਸ਼ਨਲ ਰਿਪਰੈਸ਼ਨ ਲਈ ਵੀ ਜ਼ਿੰਮੇਵਾਰ ਹੈ, ਇਹਨੂੰ ਉਹਨਾਂ ਨੇ ਬੀਜੇਪੀ ਜੁਆਇਨ ਕਰ ਰਿਟਾਇਰ ਹੋਇਆ, ਐਂਬੈਸਡਰਸ਼ਿਪ ਖਤਮ ਹੋਈ, ਬੀਜੇਪੀ ਨੇ ਅੰਮ੍ਰਿਤਸਰ ਤੋਂ ਜਿਹੜਾ ਪਾਰਲੀਮੈਂਟ ਦੀ ਟਿਕਟ ਦੇ ਦਿੱਤੀ ਤਰਨਜੀਤ ਸੰਧੂ ਨੂੰ, ਜ਼ਮਾਨਤ ਜ਼ਬਤ ਘੱਟੋ ਘੱਟ। ਅਜੇ ਤੱਕ ਇਹਦੇ ਬਾਵਜੂਦ ਵੀ ਸਾਡੇ ਵਿੱਚ ਬਹੁਤ ਸਾਰੀਆਂ ਕਮੀਆਂ ਆਈਆਂ ਨੇ ਪੰਜਾਬ ਦੇ ਉੱਥੇ ਵੀ ਤੇਜਾ ਸਿੰਘ ਸਮੁੰਦਰੀ ਦੇ ਨਾਂ 'ਤੇ ਜਿਹੜਾ ਉਹ ਇੱਕ ਦਫ਼ਤਰ ਵੀ ਖੋਲ੍ਹਿਆ, ਇਹ ਵੀ ਮੇਰੇ ਦਾਦੇ ਨੇ, ਲੋਕਾਂ ਨੂੰ ਪਤਾ ਵੀ ਦਾਦਾ ਤੇਰਾ ਕਿੰਨਾ ਸਟਾਲਵਾਰਟ ਸੀ। ਔਰ ਗੱਲ ਇਕੱਲੀ ਇਹ ਨਹੀਂ, ਹੁਣ ਅੱਜ ਇਹ ਹੁੰਦਾ ਹੈ ਕਿ ਜੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਇੰਨੇ ਸਾਲਾਂ ਤੋਂ ਨਹੀਂ ਹੋਈਆਂ, 12-13 ਸਾਲਾਂ ਤੋਂ। ਹੁਣ ਜਦੋਂ 4-5 ਮੋਰਚੇ ਲੱਗੇ, ਇਹ ਸਾਰੇ ਜਿਹਨੂੰ ਅਸੀਂ ਗੁਰਦੁਆਰਾ ਸੁਧਾਰ ਲਹਿਰ ਕਹਿੰਦੇ, ਇੱਕ ਸਾਕਾ ਨਨਕਾਣਾ ਸਾਹਿਬ, ਚਾਬੀਆਂ ਦਾ ਮੋਰਚਾ, ਗੁਰੂ ਕੇ ਬਾਗ ਦਾ ਮੋਰਚਾ, ਜੈਤੋ ਦਾ ਮੋਰਚਾ ਲਾਸ ਸੀ 1924 ਦੇ ਵਿੱਚ। ਅਕਾਲੀ ਲੀਡਰ ਜੇਲ੍ਹਾਂ 'ਚ ਬੰਦ ਸੀ, ਜਿਨ੍ਹਾਂ ਦੇ ਵਿੱਚ ਮਾਸਟਰ ਤਾਰਾ ਸਿੰਘ ਵੀ ਔਰ ਤੇਜਾ ਸਿੰਘ ਸਮੁੰਦਰੀ ਵੀ, ਦੂਜੇ ਵੀ। ਹੁਣ ਜਿਹੜਾ ਗੁਰਦੁਆਰਾ ਐਕਟ ਬਾਅਦ 'ਚ ਬਣਿਆ 1925, ਜਿਹੜਾ ਗੈਜ਼ਟ 'ਚ ਸ਼ਾਮਲ ਕੀਤਾ ਗਿਆ, ਅੰਗਰੇਜ਼ਾਂ ਨੇ ਉਹਦਾ ਡਰਾਫਟ ਬਣਾਇਆ, ਔਰ ਇੱਕ ਮਤਾਬ ਸਿੰਘ ਕਰਕੇ ਵੀ ਅਕਾਲੀ ਲੀਡਰ ਸੀ, ਜਿਹੜੇ ਮਿਲਵਰਤਨੀਏ ਸੀ ਅੰਗਰੇਜ਼ਾਂ ਦੇ ਨਾਲ, ਉਹਨਾਂ ਰਾਹੀਂ ਉਹਨਾਂ ਨੇ ਜੇਲ੍ਹ ਦੇ ਵਿੱਚ ਜਿਹੜੇ ਅਕਾਲੀ ਆਗੂ ਬੰਦ ਸੀ, ਬਹੁਤ ਸਾਰੇ ਸੀ ਕਈ ਦੇਰ ਤੋਂ, ਉਹਨਾਂ ਦੇ ਸਾਹਮਣੇ ਉਹ ਡਰਾਫਟ ਰੱਖਿਆ ਤੇ ਨਾਲ ਹੀ ਇਹ ਸ਼ਰਤ ਵੀ ਰੱਖਦੀ ਵੀ ਜਿਹੜਾ ਇਸ ਗੁਰਦੁਆਰਾ ਬਿੱਲ ਨੂੰ ਮੰਨੇਗਾ ਉਹਨਾਂ ਦੀ ਜੇਲ੍ਹ 'ਚੋਂ ਰਿਹਾਈ। ਔਰ ਹੋ ਗਈ ਬਹੁਤਿਆਂ ਦੀ। ਮਾਸਟਰ ਤਾਰਾ ਸਿੰਘ ਅੜ ਗਿਆ, ਖੜਕ ਜਿਨ੍ਹਾਂ ਦਾ ਅਸੀਂ ਤੇਜਾ ਸਿੰਘ ਸਮੁੰਦਰੀ ਦਾ ਜ਼ਿਕਰ ਕਰਦੇ ਹਾਂ, ਇਹ ਅੜ ਗਏ। ਇਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਮੋਰਚੇ ਲਾਏ ਕਿ ਭਾਈ ਜਿਹੜੇ ਮਹੰਤ ਨੇ, ਜਿਨ੍ਹਾਂ ਦੇ ਕਬਜ਼ੇ 'ਚ ਗੁਰਦੁਆਰੇ ਨੇ, ਉਹਨਾਂ ਦੀ ਮਦਦ ਅੰਗਰੇਜ਼ੀ ਸਰਕਾਰ ਕਰਦੀ ਹੈ, ਔਰ ਅਸੀਂ ਨਹੀਂ ਚਾਹੁੰਦੇ ਕਿ ਭਾਈ ਸਾਡੇ ਗੁਰਦੁਆਰਿਆਂ 'ਚ ਕੋਈ ਦਖਲ ਅੰਦਾਜ਼ੀ ਹੋਏ ਸਰਕਾਰੀ, ਔਰ ਇਸ ਲਈ ਅਸੀਂ ਮੋਰਚੇ ਲਾਏ ਨੇ। ਪਰ ਅਸੀਂ ਉਹ ਗੁਰਦੁਆਰਾ ਕਾਨੂੰਨ ਮੰਨਣ ਜਾ ਰਹੇ ਹਾਂ ਜਿਹਦੇ 'ਚ ਕਿ ਅਸੀਂ ਸਿੱਧਾ ਕੰਟਰੋਲ ਸਰਕਾਰ ਦੇ ਹੱਥਾਂ 'ਚ ਦੇ ਰਹੇ ਹਾਂ ਕਿ ਸਰਕਾਰ ਡਿਸਾਈਡ ਕਰੇਗੀ ਕਦੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣੀਆਂ ਨੇ। ਔਰ ਜਦੋਂ ਸ਼੍ਰੋਮਣੀ ਕਮੇਟੀ ਦੀ ਚੋਣ ਹੋ ਕੇ ਹਟਦੀ ਆ, ਉਹਦੀ ਪਹਿਲੀ ਮੀਟਿੰਗ ਨੂੰ ਪ੍ਰੈਜ਼ਾਈਡ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਰਦਾ। ਉਹਨੂੰ ਕਿਹਾ ਵੀ ਅਸੀਂ ਤਾਂ ਮਹੰਤਾਂ ਤੋਂ ਖਹਿੜਾ ਛੁਡਾ ਰਹੇ ਹਾਂ ਔਰ ਅਸੀਂ ਗੁਰਦੁਆਰੇ ਸਰਕਾਰ ਦੇ ਹਵਾਲੇ ਕਰ ਰਹੇ ਹਾਂ। ਹੁਣ ਅੱਜ ਜਦੋਂ ਇਹ ਹੁੰਦਾ ਹੈ ਕਿ ਜੀ 14 ਸਾਲ ਬਾਅਦ ਪਹਿਲਾਂ ਇਲੈਕਸ਼ਨਾਂ ਹੋਈਆਂ, ਹੁਣ 12-13 ਸਾਲ ਹੋ ਗਏ, ਤੇ ਤੇਜਾ ਸਿੰਘ, ਹਾਊ ਰਾਈਟ ਵਾਸ ਤੇਜਾ ਸਿੰਘ ਸਮੁੰਦਰੀ, ਔਰ ਉਹਨਾਂ ਨੇ ਜੇਲ੍ਹ 'ਚ ਹੁੰਦਿਆਂ ਹੀ ਜਿਹੜੀ ਆ ਉਹ ਭੁੱਖ ਹੜਤਾਲ ਰੱਖ ਲੈਂਦੇ ਸੀ ਕਿ ਵੀ ਨਹੀਂ ਹੋਣਾ, ਔਰ ਉਹਨਾਂ ਦੀ ਜੇਲ੍ਹ ਦੇ ਵਿੱਚ ਹੀ ਡੈਥ ਹੋਈ 1925 'ਚ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਜਿਹੜੇ, ਔਰ ਇਹ ਇੱਕ ਆਇਰਨੀ ਆਫ ਦਾ ਸਿਚੁਏਸ਼ਨ ਹੈ ਕਿ ਜਿਸ ਗੁਰਦੁਆਰਾ ਐਕਟ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਆਪਣੀ ਜਾਨ ਦਿੱਤੀ, ਉਹਨਾਂ ਨੇ ਦਫ਼ਤਰ ਦਾ ਨਾਂ ਹੀ ਤੇਜਾ ਸਿੰਘ ਸਮੁੰਦਰੀ 'ਤੇ ਰੱਖ ਲਿਆ। ਚਲੋ ਅਕਾਲੀ ਪਛਾਣ ਸੀ ਦੂਜੀ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਜਿਹੜੀ ਬੀਜੇਪੀ, ਜਿਹਦਾ ਕੋਈ ਲਾਗਾ ਦੇਗਾ ਨਹੀਂ, ਜਿਹੜਾ ਸਿੱਖਾਂ ਨੂੰ ਆਰਟੀਕਲ 25(b) ਦੇ ਥੱਲੇ ਹਿੰਦੂ ਬਣਾਉਣ ਦੀ ਗੱਲ ਨੂੰ ਜਿਹੜਾ ਉਹਨਾਂ ਨੇ ਉਹਦੇ 'ਤੇ ਮੋਹਰ ਲਾਈ ਆ ਬਾਰ-ਬਾਰ, ਉਹ ਤਾਂ ਸਿਧਾਂਤਕ ਤੌਰ 'ਤੇ ਹੀ ਉਹਨਾਂ ਦਾ ਤਾਂ ਕਹਿਣਾ ਕਿ ਵੀ ਇਹ ਹਿੰਦੂ ਸਮੁੰਦਰ ਦੇ ਵਿੱਚ ਉੱਠੀਆਂ ਤਰੰਗਾਂ ਨੇ, ਪੰਥ ਹੈ, ਇੱਕ ਰਸਤਾ ਹੈ, ਪਰ ਹੈ ਹਿੰਦੂ ਸਾਗਰ ਦਾ ਹਿੱਸਾ। ਜਿਹਨੇ ਗੁਰੂ ਨਾਨਕ ਯੂਨੀਵਰਸਿਟੀ ਨਹੀਂ ਬਣਨ, ਪੰਜਾਬੀ ਸੂਬਾ ਮੋਰਚਾ, ਜਿਨ੍ਹਾਂ ਹਿੰਦੂ ਤਵੀਆਂ ਬੀਜੇਪੀ ਨੇ, ਜਿਹੜੇ ਸਾਰੇ ਪੰਜਾਬ ਦੇ ਵਿੱਚ ਇਹਨਾਂ ਦੇ ਸੀ, ਉਹਨਾਂ ਨੇ ਹਿੰਦੂਆਂ 'ਚ ਕੈਂਪੇਨ ਕੀਤਾ ਕਿ ਬਈ ਇਹਨਾਂ ਨੂੰ ਆਪਣੀ ਬੋਲੀ ਹਿੰਦੀ ਲਿਖਾਓ। ਧਰਮਯੁੱਧ ਮੋਰਚਾ,
ਜਿਹੜੀ ਬੀਜੇਪੀ ਦਾ ਹਰਬੰਸ ਲਾਲ ਖੰਨਾ ਅੰਮ੍ਰਿਤਸਰ ਉਹਨਾਂ ਦਾ ਲੀਡਰ, ਉਹ ਸਟੇਸ਼ਨ ਦੇ ਉੱਤੇ ਹਰਮੰਦਰ ਸਾਹਿਬ ਦੇ ਮਾਡਲ ਨੂੰ ਤੋੜਦਾ ਹੈ, ਗੁਰੂ ਰਾਮਦਾਸ ਜੀ ਦੀ ਪਿਕਚਰ ਦੇ ਉੱਤੇ ਉਹਦੀ ਬੇਅਦਬੀ ਕਰਦਾ, ਬਾਅਦ 'ਚ ਭਾਵੇਂ ਉਹਨੂੰ ਸਜ਼ਾ ਯਾਫਤਾ ਕੀਤਾ ਜਾਂਦਾ ਹੈ। ਜੇ ਇਹ ਮੰਗ ਹੁੰਦੀ ਹੈ ਕਿ ਜੀ ਪੰਜਾਬ ਦੇ ਵਿੱਚ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਏ, ਮਾਸ ਸ਼ਰਾਬ ਤੰਬਾਕੂ ਬਾਹਰ ਕੱਢਿਆ ਜਾਏ, ਤੇ ਉਹ ਹਰਬੰਸ ਲਾਲ ਖੰਨਾ ਬੀਜੇਪੀ ਦੀ ਕਮਾਂਡ ਥੱਲੇ ਜਲੂਸ ਕੱਢਦੇ ਨੇ ਕਿ ਕੱਛ ਕੰਗਾ ਕੜਾ ਕਿਰਪਾਨ ਇनको भेजो पाकिस्तान, सिगरेट बीड़ी पिएंगे शान के साथ जिएंगे। ਇਹ ਉਹਨਾਂ ਦਾ ਪਿਛੋਕੜ ਹੈ। ਹੁਣ ਆਲ ਆਫ ਇਟ, ਕਿਉਂਕਿ ਉਹਨਾਂ ਨੇ ਪੰਜਾਬ 'ਚ ਦਿਖਾਉਣ ਲਈ, ਕਿਹਨੂੰ ਦਿਖਾਉਣ, ਆ ਰੁਲਦਾ ਸਿੰਘ ਨਾਂ ਦਾ ਇੱਕ ਉਹਨਾਂ ਨੇ ਰਾਸ਼ਟਰੀ ਸਿੱਖ ਸੰਗਤ ਬਣਾਈ ਸੀ, 2 ਵਾਰ ਉਹਨੂੰ ਪ੍ਰਧਾਨ ਬਣਾਇਆ, ਉਹ ਤਾਂ ਰੋਲ ਦਿੱਤਾ ਕਿਸੇ ਨੇ ਉਹਨੂੰ। ਹੁਣ ਉਹਨਾਂ ਦੇ ਕੋਲ ਕੋਈ ਹੀਰੋ ਨਹੀਂ ਹੈ ਕਿ ਜਿਹਨੂੰ ਉਹ ਦਿਖਾਉਣ। ਹਾਲਾਂਕਿ ਇੱਕ ਸਟੇਜ 'ਤੇ ਇਹਨਾਂ ਨੇ ਪੰਜਾਬ ਦੇ ਵਿੱਚ ਬੇਦੀ ਤੇ ਸੋਢੀ ਪੱਗਾਂ ਵਾਲੇ ਦਿਆਲ ਸਿੰਘ ਸੋਢੀ ਬੀਜੇਪੀ ਦਾ ਪ੍ਰਧਾਨ ਸੀ, ਤੇ ਪਤਾ ਨਹੀਂ ਕਿਹੜਾ ਸਿੰਘ ਬੇਦੀ, ਮਧੂਸੂਦਨ ਬ੍ਰਿਜਭੂਸ਼ਣ ਸਿੰਘ ਬੇਦੀ, ਉਹ RSS ਦਾ ਪ੍ਰਧਾਨ ਸੀ, ਲੇਕਿਨ ਉਹਨਾਂ ਦਾ ਸੌਦਾ ਵਿਕਿਆ ਨਹੀਂ। ਫਿਰ ਇਹਨਾਂ ਨੇ ਆ ਹੁਣ ਪਗੜੀ ਧਾਰੀ ਜਿਹੜੇ ਨੇ ਕੈਪਟਨ ਅਮਰਿੰਦਰ, ਕੇਵਲ ਢਿੱਲੋਂ, ਇਹ ਉਹ, ਲੇਕਿਨ ਇਹ ਹੁਣ ਮਹਾਰਾਜਾ ਰਣਜੀਤ ਸਿੰਘ ਦੇ ਪਿੱਛੇ ਵੀ ਲੁਕੇ ਹੋਏ ਨੇ ਕਿ ਜੀ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਖੁਸ਼ਹਾਲੀ ਦੂਜੇ ਤੀਜੇ। ਹੁਣ ਜਿਹੜੀ ਗੱਲ ਕਰਕੇ ਇਸ ਦੇ ਉੱਤੇ ਸਾਡੀ ਨਜ਼ਰ ਪਈ, ਤੇਜਾ ਸਿੰਘ ਸਮੁੰਦਰੀ ਵੱਡਾ ਅਕਾਲੀ ਲੀਡਰ, ਹੁਣ ਬੀਜੇਪੀ ਉਹਦੀ ਵਿਰਾਸਤ ਨੂੰ ਆਪਣੇ ਖਾਤੇ 'ਚ, ਕਿਉਂਕਿ ਪੋਤਾ ਟ੍ਰੇਟਰ ਹੈ, ਉਹਨਾਂ ਦੇ ਨਾਲ ਰਲਿਆ, ਦਿੱਲੀ ਦਾ ਲੈਫਟੀਨੈਂਟ ਗਵਰਨਰ ਲਾਇਆ। ਅੱਜ ਤੱਕ ਮੈਂ ਨਹੀਂ ਦੇਖਿਆ ਕਿਸੇ ਅਕਾਲੀ ਹਿਸਟਰੀ 'ਚ ਵੀ ਕਿ ਤੇਜਾ ਸਿੰਘ ਸਮੁੰਦਰੀ ਨੂੰ ਸ਼ਹੀਦ ਕਿਹਾ ਹੋਏ ਕਿਸੇ ਨੇ। ਹਾਲਾਂਕਿ ਉਹਨਾਂ ਨੇ ਜਾਨ ਦਿੱਤੀ, ਜੇਲ੍ਹ 'ਚ ਰਹਿੰਦੇ ਉਹਨਾਂ ਦੀ ਮੌਤ ਹੋਈ, ਲੇਕਿਨ ਸ਼ਹੀਦ ਦਾ ਰੁਤਬਾ ਦਾ ਈਵਨ ਉਹਨਾਂ ਦਾ ਕਿਹੜਾ 100 ਸਾਲ ਹੋ ਗਏ ਇਸ ਗੱਲ ਨੂੰ, 1925 ਤੋਂ 2025-26 ਆ ਗਿਆ। ਕਦੇ ਅਕਾਲੀ ਦਲ ਨੇ ਤੇਜਾ ਸਿੰਘ ਸਮੁੰਦਰੀ ਹਾਲ 'ਚ ਸ਼ਹੀਦੀ ਦਿਨ ਮਨਾਇਆ ਹੋਏ। ਹੁਣ ਆਲ ਆਫ ਏ ਸਡਨ ਜਿਵੇਂ ਇਹਨਾਂ ਨੇ ਸਾਹਿਬਜ਼ਾਦਿਆਂ ਨੂੰ ਬਾਲ ਦਿਵਸ ਦੇ ਥੱਲੇ ਜਿਹੜਾ ਹੈ ਆਪਣੇ ਹਿੰਦੂ ਭਾਰਤ ਮਾਤਾ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਹੁਣ ਤੁਸੀਂ ਦੇਖੋ ਕਿ ਵੀ ਖਬਰ ਹੈ ਇਹਨਾਂ ਦੀ ਹੈਡਲਾਈਨ ਕਿ ਤੇਜਾ ਸਿੰਘ ਸਮੁੰਦਰੀ ਦੀ ਯਾਦ 'ਚ ਗੁਰਦੁਆਰਾ ਰਕਾਬਗੰਜ ਦੇ ਵਿੱਚ ਇੱਕ ਵੱਡਾ ਸਮਾਗਮ ਕੀਤਾ। ਤਰਨਜੀਤ ਸਿੰਘ ਸੰਧੂ ਨੇ ਪੋਤੇ ਨੂੰ, ਹੁਣ ਦਾਦਾ ਯਾਦ ਆਇਆ, ਪਿਓ ਨਹੀਂ ਯਾਦ ਹੈਗਾ। ਅਨੁਪਮ ਖੇਰ, ਸਾਮੰਤ ਗੋਇਲ, ਗੁਰਸ਼ਰਨ ਕੌਰ, ਪ੍ਰਤਾਪ ਬਾਜਵਾ ਅਟੈਂਡ ਤੇਜਾ ਸਿੰਘ ਸਮੁੰਦਰੀ ਮੈਮੋਰੀਅਲ ਇਨ ਦਿੱਲੀ। ਹੁਣ ਇਹ ਸਾਮੰਤ ਗੋਇਲ ਕੌਣ ਹੈ? ਰਾਹ ਦਾ ਚੀਫ, ਜਿਹਦੇ ਥੱਲੇ ਹਰਦੀਪ ਸਿੰਘ ਨਿੱਜਰ ਦਾ ਮਰਡਰ, ਇਹ ਕਿਵੇਂ ਪਹੁੰਚ ਗਿਆ ਦਿੱਲੀ 'ਚ? ਹੁਣ ਤਾਂ ਇਹ ਰਿਟਾਇਰ ਹੈ, ਕਿਉਂਕਿ ਹਮਰਾਜ ਨੇ ਸਾਰੇ ਇਹਨਾਂ ਦੇ ਥੱਲੇ ਇਹ ਕੀਤਾ ਹੋਇਆ, ਔਰ ਉੱਥੇ ਉਹਨਾਂ ਨੇ ਵੱਡਾ ਜਿਹੜਾ ਇਹ ਸਮਾਗਮ ਦਿੱਲੀ ਦੇ ਵਿੱਚ ਕੀਤਾ, ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਸ਼ਬਦ ਕੀਰਤਨ ਹੋਸਟਡ ਬਾਈ ਦਿੱਲੀ ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਸੰਧੂ ਇਨ ਮੈਮਰੀ ਆਫ ਹਿਸ ਗ੍ਰੈਂਡਫਾਦਰ, ਔਰ ਇਹ ਅਟੈਂਡ ਜਿਨ੍ਹਾਂ ਨੇ ਕੀਤਾ ਦਿੱਲੀ ਦੀ ਚੀਫ ਮਿਨਿਸਟਰ ਰੇਖਾ ਗੁਪਤਾ, ਸਾਰੀ ਦਿੱਲੀ ਦੀ ਕੈਬਨਿਟ, ਦਿੱਲੀ ਤੋਂ ਸਾਰੇ MP, ਔਰ ਉਹਦੇ 'ਚ ਬਾਂਸੁਰੀ ਸਵਰਾਜ, ਇਹ ਸੁਸ਼ਮਾ ਸਵਰਾਜ ਦੀ ਡਾਟਰ ਹੈ। ਚੀਫ ਜਸਟਿਸ ਆਫ ਇੰਡੀਆ ਸੂਰਿਆਕਾਂਤ ਵੀ ਆਇਆ, ਉਹਨੂੰ ਵੀ ਤੇਜਾ ਸਿੰਘ ਸਮੁੰਦਰੀ ਦੀ ਜਿਹੜੀ ਹੈ ਉਹ ਕੁਰਬਾਨੀ ਯਾਦ ਆਈ ਕਿ ਵੀ ਬਹੁਤ ਵੱਡਾ ਉਹਨੇ ਜਿਹੜਾ ਕੀਤਾ। ਫਿਰ ਇਹ ਐਕਟਰ ਸਾਰੇ, ਔਰ ਸਾਮੰਤ ਗੋਇਲ ਦਾ ਮੈਂ ਜ਼ਿਕਰ ਕੀਤਾ। ਔਰ ਹੁਣ ਇੱਕ ਪਾਸੇ ਦਿੱਲੀ ਦੇ ਵਿੱਚ ਇਹ ਨੌਟੰਕੀ ਹੋ ਰਹੀ ਹੈ, ਇੱਧਰ ਜਲੰਧਰ ਦੇ ਵਿੱਚ ਮੋਦੀ ਜਦੋਂ ਪਬਲਿਕ ਰੈਲੀ ਨੂੰ ਐਡਰੈਸ ਕਰ ਰਿਹਾ ਤੇ ਉਹ ਇਹ ਕਹਿ ਰਿਹਾ ਕਿ ਭਾਈ ਮੈਂ ਜਿਹੜਾ ਦੇਖੋ ਤੇਜਾ ਸਿੰਘ ਸਮੁੰਦਰੀ ਨੂੰ ਮੈਂ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਾ। ਆਈ ਆਫਰ ਮਾਈ ਰਿਸਪੈਕਟ, ਹੁਣ ਟ੍ਰਿਬਿਊਨ ਦੀ ਕਵਰੇਜ ਹੈ, ਆਈ ਆਫਰ ਮਾਈ ਰਿਸਪੈਕਟਸ ਟੂ ਪੰਜਾਬ ਕੇ ਮਹਾਨ ਸਪੂਤ ਤੇਜਾ ਸਿੰਘ ਸਮੁੰਦਰੀ ਔਨ ਹਿਜ਼ 100th ਮਾਰਟੀਰਮ ਡੇ, ਉਹਦੀ 100ਵਾਂ ਸ਼ਹੀਦੀ ਦਿਨ। He made countless sacrifices for the protection of Sikhs, ਸਿੱਖਾਂ ਦੇ ਲਈ ਬਹੁਤ ਕੁਰਬਾਨੀਆਂ ਕੀਤੀਆਂ, ਐਂਡ led many movements ਕਿਹੜੀਆਂ ਲੀਡ ਕੀਤੀਆਂ? ਅਕਾਲੀ ਮੂਵਮੈਂਟ ਲੀਡ ਕੀਤੀ। He dedicated his life to the service of the motherland, ਇਹ ਹੈ ਅਸਲੀ ਗੱਲ। ਹੁਣ ਤੁਸੀਂ ਸਾਰੇ ਸਿੱਖੀ ਦੇ ਸ਼ਹੀਦਾਂ ਨੂੰ, ਸਿੱਖੀ ਲਈ ਕੰਮ ਕਰਨ ਵਾਲਿਆਂ ਨੂੰ ਭਾਰਤ ਮਾਤਾ ਦੀ ਜੇ ਲਿਆ ਕੇ ਉਹਦੇ ਪੈਰਾਂ 'ਚ ਸੁੱਟੋ, ਪਰ ਤੁਸੀਂ ਇਸ ਲੈਵਲ ਤੇ ਦੇਖੋ ਕਿ ਵੀ ਕਿਸ ਲੈਵਲ ਤੱਕ ਇਹ ਜਾ ਚੁੱਕੇ ਨੇ, ਕਿਵੇਂ ਹਿਸਟਰੀ ਡਿਸਟੋਰਟ ਕਰ ਰਹੇ ਨੇ, ਕਿਵੇਂ ਹੁਣ 100 ਸਾਲ ਬਾਅਦ ਤੇਜਾ ਸਿੰਘ ਸਮੁੰਦਰੀ ਨੂੰ ਸ਼ਹੀਦ ਬਣਾ ਕੇ ਬੀਜੇਪੀ ਕਹਿ ਗਈ ਜੀ ਦੇਖੋ ਇਹਨਾਂ ਨੇ ਤਾਂ ਕਦੇ ਐਕਨੋਲੇਜ ਨਹੀਂ ਕੀਤਾ, ਅਸੀਂ ਤਾਂ ਦੇਖੋ
ਉਹਨੂੰ ਸ਼ਹੀਦ ਬਣਾ ਦਿੱਤਾ ਹੈ। ਲੇਕਿਨ ਮੈਂ ਸਮਝਦਾ ਵੀ ਸਿੱਖ ਕੌਮ 'ਚ ਇੰਨੀ ਕੁ ਅਵੇਅਰਨੈਸ ਹੈ। ਸਤਲੁਜ ਫਿਲਮ ਦੇ ਬਹਾਨੇ ਨਾਲ ਇੱਕ ਵਾਰੀ ਫੇਰ ਇਹਨਾਂ ਨੇ ਆਪਣੇ ਵੱਲੋਂ ਤਾਂ ਕੋਈ ਹੋਰ ਖੇਡ ਖੇਡੀ ਸੀ, ਪਰ ਸਿੱਖਾਂ ਦੇ ਵਿੱਚ ਜਿਸ ਯੰਗਰ ਜਨਰੇਸ਼ਨ 'ਚ ਵੀ ਇਹ ਜਾਗਰੂਕਤਾ ਆਈ ਹੈ ਵੀ ਸਾਡੇ ਨਾਲ ਕੀ ਹੋਇਆ 1980 90 ਦੇ ਵਿੱਚ, ਔਰ ਗਲੀ ਗਲੀ ਕੂਚੇ ਕੂਚੇ ਜਿਹੜਾ ਉਹ ਰਿਬੈਲੀਅਨ ਦੀ ਆਵਾਜ਼ ਸਾਹਮਣੇ ਨਜ਼ਰ ਆ ਰਹੀ ਹੈ। ਔਰ ਇਸ ਨੂੰ ਮੈਂ ਸਮਝਦਾ ਕਿ ਵੀ ਕੌਮ ਦੀ ਆਉਣ ਵਾਲੀ